ਰਹਿਰਾਸ ਸਾਹਿਬ ਦੁਖ ਦਾਰੂ ਸੁਖ ਰੋਗ ਪਿਆ। ਜਾ ਸੁਖਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ, ਲਖਿਆ ਰਹਾਉ। ਜਾਤ ਮੇਂ ਜੋਤ ਜੋਤ ਮੇਂ ਜਾਤਾ, ਕਲਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋਦਰ ਰਾਗ ਆਸਾ ਮਹੱਲਾ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਸੋਦਰ ਤੇਰਾ ਕੇਹਾ ਸੋ ਕਰ ਕੇਹਾ, ਜਿਤ ਬੈ ਸਰਬ ਸਮਾਲੇ। ਵਾਜੇ ਤੇਰੇ ਨਾਦ ਅਨੇਕ ਸੰਖਾਂ, ਕੇਤੇ ਤੇਰੇ ਬਾਵਨ ਹਾਰੇ। ਕੇਤੇ ਤੇਰੇ ਰਾਗ ਪਰਿਸੂ ਕਹੀਐ, ਕੇਤੇ ਤੇਰੇ ਗਾਵਨ ਹਾਰੇ। ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਨਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸਰੇ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜਨ ਅਖੀਸਰੇ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਧਨੋ ਮੋਹਨੀਆ ਮਨਮੋਹਨ, ਸੁਰਗ ਮਛ ਪਿਆਲੇ। ਗਾਵਨ ਤੁਧਨੋ ਰਤਨੁ ਪਾਏ ਤੇਰੇ, ਅੱਠ ਸੜ ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸਈ ਤੁਧਨੋ ਗਾਵਨ ਜੋ ਤੁਧ ਪਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤਨਾਵ ਨਾਨਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਅਰੰਗੀ ਰੰਗੀ ਭਾਂਤੀ ਕਰ ਕਰ, ਜਿਨਸੀ ਮਾਇਆ ਜਿਨਿ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸਤੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹਪਤ ਸਾਹਿਬ, ਨਾਨਕ ਰਹਿਨ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ, ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਵਤੀ ਭਰੇ ਤੇਰੇ ਪੰਡਾਰਾ। ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾ ਵਿਸਰੈ ਮਰ ਜਾਊ, ਆਖਣੇ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲੀਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ।
ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਹੋ ਮਰੈ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੂਕੈ ਭੋਗ। ਗੁਣ ਇਹੋ ਹੁਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ। ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਭੈ ਬਾਝ ਸਨਾਤ। ਰਾਗ ਗੂਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੋ ਗੁਰ ਪਾਸ। ਹਮ ਕਿਰੇ ਕਿਰਮ ਸਤਿਗੁਰ ਸਰਨਾਈ, ਕਰ ਦਿਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ, ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੇ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵੈ ਉਦਮ, ਜਾਇਆ ਹਰ ਹਰ ਜੀਉ ਪਰਿਆ। ਸੈਲ ਪੱਥਰ ਮੇ ਜੰਤੂ ਪਾਏ, ਤਾਂ ਕਾ ਰਿਜਕ ਆਗੈ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗਤ, ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤਬੰਤਾ, ਕੋਇ ਨਾ ਕਿਸ ਕੀ ਤਰਿਆ। ਸਿਰ ਸਿਰ ਰਿਜਕ ਸੰਬਾਹੇ ਠਾਕੁਰ, ਕਾਹੇ ਮਨ ਪਉ ਕਰਿਆ। ਊਡੇ ਉਡਿਆਵੈ ਸੈਕੋ ਸਾਂ, ਤਿਸ ਪਾਛੈ ਵਚਰੇ ਛਰਿਆ। ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ ਘਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਏਕ ਓੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰਿ ਅਗਮ ਅਗਮ ਅਪਾਰਾ। ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਨਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰਖ ਸਮਾਣਾ। ਇਕ ਦਾਤੇ ਇਕ ਭੇਖਾਰੀ ਜੀ, ਸਭ ਤੇਰੇ ਚੁਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਤਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰਿ ਅਨੇਕ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰ ਪੂਜਾ ਜੀ, ਤਪ ਤਾਪੈ ਜਪੇ ਬੇਅੰਤਾ।
ਤੇਰੇ ਅਨੇਕ ਪੜੈ ਬੋ ਸਿਮਰਤ ਸਾਸਤ ਜੀ। ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ। ਜੋ ਪਾਵੈ ਮੇਰੇ ਹਰਿ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ। ਤੁਧ ਜੇਵੜ ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ, ਆਸਾ ਮਹਿਲਾ ਚੌਥਾ। ਤੂੰ ਕਰਤਾ ਸਿਆਰ ਮਹਿੰਡਾ ਸਾਈ, ਜੋ ਤੂੰ ਪਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਹਉ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੂੰ ਕਿਰਪਾ ਕਰੇ ਤਿਨਾ ਅੰਮ੍ਰਿਤਨ ਪਾਇਆ, ਗੁਰਮੁਖ ਲਾਦਾ ਮਨ ਮੁਗਵਾਇਆ। ਤੁਧ ਆਪ ਵਿਛੋੜਿਆ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ। ਤੁਝ ਬਿਨ ਦੂਜਾ ਕੋਈ ਨਾਹੀਂ, ਜੀ ਜੰਤ ਸਭ ਤੇਰਾ ਖੇਲ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾਏ ਸੋਈ ਜਨ ਜਾਣੈ। ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖਿਆ ਜਾਣੈ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹਿਲਾ ਪਹਿਲਾ। ਤਿਤ ਸਰਦੜ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋ ਪਗਨੀ ਚਾਲੈ, ਮਦੇਖਾਂ ਤੈ ਡੂਬੀ ਅਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹਿਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਵਿਓ ਬਾਚ ਬੇਨਤੀ ਚੌਪਈ ਪਾਤਸ਼ਾਹੀ ਦਸਵੀਂ। ਹਮਰੀ ਕਰੋ ਹਾਦਿ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਬੂ, ਆਪ ਹਾਦੈ ਮੋਹਿ ਬਚਾਵੋ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕੋ ਆਜ ਸੰਗਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈ ਛਾੜ ਕੋਈ ਅਵਰ ਨਾ ਧਿਆਊ, ਜੋ ਬਰ ਚਾਹੂੰ ਸੋ ਤੁਮ ਤੇ ਪਾਊ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਛਤਰ ਹਮਾਰੇ ਮਾਰੀਐ। ਆਪ ਹਾਦੈ ਮੁਝੇ ਉਬਰੀਐ, ਮਰਨ ਕਾਲ ਕਾ ਤਰਾਸ ਨਿਵਰੀਐ। ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁ ਜਿਉ ਕਰਿਓ ਰੱਛਾ। ਰਾਖ ਲਿਓ ਮੋਇ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵ ਜੀ ਅਵਤਰਾ। ਕਾਲ ਪਾਏ ਗੁਰ ਵਿਸ਼ਨੂੰ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਜਮਨ ਕਾਲ ਜੋਗੀ ਸ਼ਿਵ ਕੀਓ, ਬੇਦਰਾਜ ਬ੍ਰਹਮਾ ਜੂ ਥੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ। ਜਮਨ ਕਾਲ ਸਭ ਜਗਤ ਬਨਾਇਓ, ਦੇਵ ਦੈਨ ਦਛਨ ਉਪਜਾਇਓ। ਆਦਿ ਅੰਤ ਏਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ, ਸਗਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਿਵ ਗੁਣ ਸੁਖ ਦਿਓ, ਸ਼ਤਰਨ ਕੋ ਪਲਮੋ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਚੀਂਟੀ ਤੇ ਕੁੰਚਰਿਆ ਸਥੂਲਾ,
ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ। ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪੜ ਪੜ ਕੀ ਜਾਣੈ। ਜਬੁਦ ਕਰ ਕਰਾ ਕਰਤਾਰਾ, ਪ੍ਰਜਾ ਧਰ ਤਵ ਦੇਹ ਅਪਾਰਾ। ਜਬ ਆ ਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਜੇ ਤੇ ਬਦਨ ਸ੍ਰਿਸ਼ਟ ਸਭ ਤਾਰੈ, ਆਪੇ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰਿਆਲਮ। ਨਿਰੰਕਾਰ ਨਿਰਵਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ। ਤਾਂ ਕਾ ਮੂੜ ਉਚਾਰਤ ਭੇਦਾਂ, ਜਾ ਕੋ ਪੇਵ ਨਾ ਪਾਵਤ ਬੇਦਾਂ। ਤਾਂ ਕੋ ਕਰ ਪਾਹਨ ਅਨੁਮਾਨਿਤ, ਮਹਾਮੂੜ ਕਛ ਭੇਦ ਨਾ ਜਾਣਤ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚਿਨਤ ਨਹਿ ਪਿਵੇ। ਆਪੇ ਆਪਣੀ ਬੁੱਧ ਹੈ ਜੇਤੀ, ਬਰਨਤ ਪਿਨ ਪਿਨ ਤੋਹੇ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਹਿ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਪਿਓ ਰਾਵ ਕੇ ਭੂਪਾ। ਅੰਡਜ ਸਿਰਜ ਸਿਤਜ ਕੀਨੀ, ਉਦਬੁਜ ਖਾਨ ਬੋਰਚ ਦੀਨੀ। ਕਉ ਫਲ ਰਾਜਾ ਹੋ ਬੈਠਾ, ਕਹੋ ਸਿਮੜ ਪਿਓ ਸ਼ੰਕਰ ਇਕੱਠਾ। ਸਗਰੀ ਸ੍ਰਿਸ਼ਟ ਦਿਖਾਏ ਚੰਪਵ, ਆਦ ਜੁਗਾਦ ਸਰੂਪ ਸਵਯੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤ ਭਾਤਾ, ਸਕਲ ਮਲੇਛ ਕਰੋ ਨਿਕਾਤਾ। ਜੇ ਆਸਤੂ ਤਬ ਸਰਨੀ ਪਰੇ, ਤਿਨਕੇ ਦੁਸ਼ਟ ਦੁਗਤੈ ਮਰੇ। ਪੁਰਖ ਜਮਨ ਪਗ ਪਰੇ ਤੇ ਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਤੇ ਆਏ हैं, ਤਾਕੇ ਕਾਲ ਨਿਕਟ ਨੀ ਆਏ हैं। ਰੱਛਾ ਹੋਏ ਤਾਏ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਕਿਰਪਾ ਦ੍ਰਿਸ਼ਟਨ ਜਾਏ ਨੇ ਹਰ ਹੋ, ਤਾਕੇ ਤਾਪ ਤਨਕ ਮੋ ਹਰ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਛਾ ਛਵੈ ਸਕੈ ਨਾ ਕੋਈ। ਏਕ ਬਾਰ ਜਿਨ ਤੁਮੈ ਸੰਵਾਰਾ, ਕਾਲ ਫਾਂਸ ਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਰਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠੋਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਸਵਈਆ ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਹੈ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਬੈਬੋ, ਭੇਦ ਕਹਿ ਹਮ ਏਕ ਨਾ ਜਾਣਿਓ। ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹਿ ਬਖਾਨਿਓ। ਦੋਹਰਾ ਸਗਲ ਦੁਆਰ ਕੋ ਛਾਡ ਕੈ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਰਾਮ ਕਲੀ ਮਹੱਲਾ ਤੀਜਾ। ਆਨੰਦ ਇਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਦਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੈ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ,
ਕਹਿ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੁ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟੋ। ਜਿਸ ਦੀਆਂ ਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ, ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਆਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਭ ਸੇ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਦਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖੁਰ ਤਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀ ਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਆਪ ਸਭ ਸੋਦਰ ਦੀ ਬਾਣੀ ਦਾ ਆਨੰਦ ਮਾਣ ਰਹੇ ਸੋ। ਆਓ ਭਾਈ ਹਰਪ੍ਰੀਤ ਸਿੰਘ ਜੀ ਜੰਮੂ ਵਾਲੇ, ਤਿਨਾਂ ਕੋਲੋਂ ਅੱਧੇ ਘੰਟੇ ਲਈ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। माटी का क्या तो पे स्वामी, मानस की गत वे ही धन वाहिगुरु। एहो तन मन तेरा सब गुण तेरे, 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 एहो तन मन तेरा सब गुण तेरे।
ਇਹੋ ਤਨ ਮਨ ਤੇਰਾ ਸਭ ਗੁਣ ਤੇਰੇ, ਇਹੋ ਤਨ ਮਨ ਤੇਰਾ ਸਭ ਗੁਣ ਤੇਰੇ, ਇਹੋ ਤਨ ਮਨ ਤੇਰਾ ਸਭ ਗੁਣ ਤੇਰੇ। ਖਨੀਐ ਵੰਜੈ ਦਰਸ਼ਨ ਤੇਰੇ, ਖਣੀਐ ਵੰਜਾ ਦਰਸ਼ਨ ਤੇਰੇ, ਇਹੋ ਤਨ ਮਨ ਤੇਰਾ ਸਭ ਗੁਣ ਤੇਰੇ, ਇਹੋ ਤਨ ਮਨ ਤੇਰਾ ਸਭ ਗੁਣ ਤੇਰੇ। ਦਰਸ਼ਨ ਤੇਰੇ ਸੁਨ ਪ੍ਰਭ ਮੇਰੇ, ਦਰਸ਼ਨ ਤੇਰੇ ਸੁਨ ਪ੍ਰਭ ਮੇਰੇ, ਨਿਮਖ ਦ੍ਰਿਸ਼ਟ ਪੇਖ ਜੀਵਾ, ਨਿਮਖ ਦ੍ਰਿਸ਼ਟ ਪੇਖ ਜੀਵਾ, ਅੰਮ੍ਰਿਤ ਨਾਮ ਸੁਣੀ ਜੈ ਤੇਰਾ, ਸੁਣੀ ਜੈ ਤੇਰਾ ਅੰਮ੍ਰਿਤ ਨਾਮ, ਨਾਮ ਨਾਮ। ਅੰਮ੍ਰਿਤ ਨਾਮ ਸੁਣੀ ਜੈ ਤੇਰਾ, ਕਿਰਪਾ ਕਰੇ ਤਾ ਪੀਵਾ, ਕਿਰਪਾ ਕਰੇ ਤਾ ਪੀਵਾ, ਇਹੋ ਤਨ ਮਨ ਤੇਰਾ ਸਭ ਗੁਣ ਤੇਰੇ, ਇਹੋ ਤਨ ਮਨ ਤੇਰਾ ਸਭ ਗੁਣ ਤੇਰੇ। ਆਸ ਪਿਆਸੀ ਫਿਰ ਕੇ ਤਾਈ, ਆਸ ਪਿਆਸੀ ਫਿਰ ਕੇ ਤਾਈ, ਜੋ ਚਾਤ੍ਰਿਕ ਬੁੰਦੇ ਰੇ, ਚਾਤ੍ਰਿਕ ਜੋ ਚਾਤ੍ਰਿਕ, ਚਾਤ੍ਰਿਕ ਬੁੰਦੇ ਰੇ, ਆਸ ਪਿਆਸੀ ਫਿਰ ਕੇ ਤਾਈ, ਜੋ ਚਾਤ੍ਰਿਕ ਬੁੰਦੇ ਰੇ, ਕਹੋ ਨਾਨਕ ਜਿੜਾ ਬਲਹਾਰੀ, ਕਹੋ ਨਾਨਕ ਜਿੜਾ, ਕਹੋ ਨਾਨਕ ਜਿੜਾ, ਕਹੋ ਨਾਨਕ ਜਿੜਾ ਬਲਹਾਰੀ, ਕਹੋ ਨਾਨਕ ਜਿੜਾ ਬਲਹਾਰੀ, ਬਲਹਾਰੀ ਬਲਹਾਰੀ, ਕਹੋ ਨਾਨਕ ਜਿੜਾ ਬਲਹਾਰੀ, ਬਲਹਾਰੀ ਬਲਹਾਰੀ ਬਲਹਾਰੀ, ਬਲਹਾਰੀ ਬਲਹਾਰੀ, ਕਹੋ ਨਾਨਕ
ਜਿਹੜਾ ਬਲਹਾਰੀ ਕਹੋ ਨਾਨਕ ਜਿਹੜਾ ਕਹੋ ਨਾਨਕ ਜਿਹੜਾ ਕਹੋ ਨਾਨਕ ਕਹੋ ਨਾਨਕ ਜਿਹੜਾ ਬਲਹਾਰੀ ਜਿਹੜਾ ਬਲਹਾਰੀ ਜਿਹੜਾ ਬਲਹਾਰੀ ਜਿਹੜਾ ਬਲਹਾਰੀ ਕਹੋ ਨਾਨਕ ਨਾਨਕ ਕਹੋ ਨਾਨਕ ਜਿਹੜਾ ਬਲਹਾਰੀ ਓ ਨਾਨਕ ਜਿਹੜਾ ਬਲਹਾਰੀ ਕਹੋ ਨਾਨਕ ਜਿਹੜਾ ਬਲਹਾਰੀ ਦੇਹੋ ਦਰਸ ਰੱਬ ਮੇਰੇ ਦੇਹੋ ਦਰਸ ਰੱਬ ਮੇਰੇ ਇਹ ਤਨ ਮਨ ਦੇ ਰਾਜ਼ਬ ਗੁਣ ਤੇਰੇ ਤਨ ਮਨ ਦੇ ਰਾਜ਼ਬ ਗੁਣ ਤੇਰੇ ਤਨ ਮਨ ਦੇ ਰਾਜ਼ਬ ਗੁਣ ਤੇਰੇ ਖਨੀਏ ਵੰਜਾ ਦਰਸ਼ਨ ਤੇਰੇ ਖਨੀਏ ਵੰਜਾ ਦਰਸ਼ਨ ਤੇਰੇ ਤੇਰੇ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਇਹੋ ਤਨ ਮਨ ਤੇਰਾ ਤਨ ਮਨ ਤੇਰਾ ਤਨ ਮਨ ਤੇਰਾ ਸਭ ਗੁਣ ਤੇਰੇ ਬਿਰਥਾ ਜਨਮ ਗਵਾਇਆ ਬਿਰਥਾ ਜਨਮ ਗਵਾਇਆ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਮਰ ਜੰਮੈ ਵਾਰੋ ਬਿਰਥਾ ਜਨਮ ਗਵਾਇਆ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਮਰ ਜੰਮੈ ਵਾਰੋ ਪੰਡਤ ਪੜ ਪੜ ਉੱਚਾ ਕੂਕਦਾ ਪੰਡਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆ ਮਾਇਆ ਮੋਹ ਪਿਆ ਬਿਰਥਾ ਜਨਮ ਗਵਾਇਆ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਮਰ ਜੰਮੈ
ਬ੍ਰਹਮ ਨਾਚੀ ਨਹੀਂ। ਅੰਤਰ ਬ੍ਰਹਮ ਨਾਚੀ ਨਹੀਂ। ਮਨ ਮੂਰਖ ਗਾਵਾ, ਮਨ ਮੂਰਖ ਗਾਵਾਰ। ਬਿਰਥਾ ਜਨਮ ਗਵਾਇਆ, ਬਿਰਥਾ ਜਨਮ ਗਵਾਇਆ। ਮਰ ਜੰਮੈ ਵਾਰੋ ਵਾਰ, ਮਰ ਜੰਮੈ ਵਾਰੋ ਵਾਰ। ਬਿਰਥਾ ਜਨਮ ਗਵਾਇਆ, ਬਿਰਥਾ ਜਨਮ ਗਵਾਇਆ। ਮਰ ਜੰਮੈ ਵਾਰੋ ਵਾਰ, ਮਰ ਜੰਮੈ ਵਾਰੋ ਵਾਰ। ਦੂਜੇ ਭਾਏ ਜਗਤ ਪਰਬੋਧ ਦਾ, ਦੂਜੇ ਭਾਏ, ਦੂਜੇ ਭਾਏ ਜਗਤ ਪਰਬੋਧ ਦਾ। ਦੂਜੇ ਭਾਏ, ਦੂਜੇ ਭਾਏ, ਦੂਜੇ, ਦੂਜੇ ਭਾਏ ਜਗਤ ਪਰਬੋਧ ਦਾ। ਨਾ ਬੂਝੈ ਵਿਚਾਰ, ਨਾ ਬੂਝੈ ਵਿਚਾਰ। ਬਿਰਥਾ ਜਨਮ ਗਵਾਇਆ, ਬਿਰਥਾ ਜਨਮ ਗਵਾਇਆ। ਮਰ ਜੰਮੈ ਵਾਰੋ ਵਾਰ, ਮਰ ਜੰਮੈ ਵਾਰੋ ਵਾਰ। ਪੰਡਤ ਪੜ ਪੜ ਉੱਚਾ ਕੂਕਦਾ। ਪੰਡਤ ਪੜ ਪੜ ਉੱਚਾ ਕੂਕਦਾ। ਮਾਇਆ ਮੋਹ ਪਿਆ, ਮਾਇਆ ਮੋਹ ਪਿਆਰ। ਬਿਰਥਾ ਜਨਮ ਗਵਾਇਆ, ਬਿਰਥਾ ਜਨਮ ਗਵਾਇਆ। ਮਰ ਜੰਮੈ ਵਾਰੋ ਵਾਰ, ਮਰ ਜੰਮੈ ਵਾਰੋ ਵਾਰ। ਬਿਰਥਾ ਜਨਮ ਗਵਾਇਆ, ਬਿਰਥਾ ਜਨਮ ਗਵਾਇਆ। ਮਰ ਜੰਮੈ ਵਾਰੋ ਵਾਰ, ਮਰ ਜੰਮੈ ਵਾਰੋ ਵਾਰ, ਮਰ ਜੰਮੈ ਵਾਰੋ ਵਾਰ। ਸਤ ਸੰਗਤ ਜੀ, ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਬੇਅੰਤਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਜੀ ਨੇ ਖਿਮਾ ਬਖਸ਼ਣੀ। ਆਓ ਹੁਣ ਅਗਲਾ ਸਮਾਂ
ਸਰਦਾਰ ਜਸਵੰਤ ਸਿੰਘ ਜੀ ਹੋਠੀ ਜੀ ਪਾਸੋਂ ਸਰਵਣ ਕਰੀਏ ਜੀ। ਦਿਓ ਸੀਸ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਦਾ ਹਜ਼ੂਰੀ ਜੱਥਾ, ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਹੁਣੀ, ਜਿਨ੍ਹਾਂ ਨੇ ਆਪ ਜੀ ਨੂੰ ਅਲਾਹੀ ਬਾਣੀ ਦੇ ਕੀਰਤਨ ਸਰਵਣ ਕਰਾਏ ਨੇ। ਹੁਣ ਬੇਨਤੀ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਸਾਡੀ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਉਹ ਆਪ ਜੀ ਨੂੰ 1 ਘੰਟੇ ਵਾਸਤੇ ਕਥਾ ਸਰਵਣ ਕਰਾਉਣਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਪਿਛਲੇ 4-5 ਦਿਨਾਂ ਦੇ ਵਿੱਚ ਉਹਨਾਂ ਨੇ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਸਾਨੂੰ ਵਿਆਹ ਵੇਲੇ ਜੋ ਲਾਮਾਚਾਰ ਨੇ ਉਹਨਾਂ ਦਾ ਪ੍ਰਸੰਗ, ਉਹਨਾਂ ਦਾ ਮਤਲਬ ਕੀ ਹੈ, ਬਹੁਤ ਵਿਸਤਾਰ ਸਹਿਤ ਦੱਸਿਆ ਹੈ। ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੁਝ ਜਿਹੜੇ 5-7 ਦਿਨ ਹੋਰ ਨੇ ਉਹ ਸਾਨੂੰ ਇਹੋ ਜਿਹਾ ਕਥਾ ਦਾ ਪ੍ਰਸੰਗ ਆਪਾਂ ਛੇੜੀਏ ਕਿ ਜਦੋਂ ਵੀ ਅਸੀਂ ਕਿਸੇ ਲੜਕੇ ਲੜਕੀ ਦਾ ਕੋਈ ਵੀ ਪਰਿਵਾਰ ਆਉਂਦਾ ਹੈ ਆਨੰਦ ਕਾਰਜ ਵਾਸਤੇ, ਉਹਨਾਂ ਨੂੰ ਕੋਈ 20-25 ਮਿੰਟ ਦੀ ਇੱਕ ਵੀਡੀਓ ਦਿੱਤੀ ਜਾਵੇ ਤਾਂ ਕਿ ਆਨੰਦ ਕਾਰਜ ਤੋਂ ਪਹਿਲਾਂ ਉਹ ਬੱਚਾ ਬੱਚੀ ਜਿਹੜੇ ਹੈ ਉਹ ਲਾਵਾਂ ਦੇ ਪਾਠ ਤੋਂ ਅਤੇ ਲਾਵਾਂ ਦੀ ਮਹੱਤਤਾ ਤੋਂ ਜਾਣੂ ਹੋ ਸਕਣ। ਦੂਸਰਾ, ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਗੁਰੂ ਘਰ, ਉਹਨਾਂ ਨੇ ਜਿਵੇਂ ਆਪ ਹੀ ਦੱਸਿਆ ਸੀ ਕਿ ਗੁਰੂ ਘਰ ਆਉਣ ਦਾ ਕੀ ਮਤਲਬ ਹੈ, ਗੁਰੂ ਘਰ ਕਿਸ ਨੂੰ ਕਿਹਾ ਜਾ ਸਕਦਾ ਹੈ, ਗੁਰੂ ਘਰੋਂ ਕੀ ਲੈਣ ਆਉਂਦੇ ਹਾਂ, ਕੀ ਲੈ ਕੇ ਜਾਂਦੇ ਹਾਂ, ਔਰ ਨਾਲ ਹੀ ਗੁਰੂ ਘਰਾਂ ਦੇ ਜਿਹੜਾ ਪ੍ਰਬੰਧਕ ਢਾਂਚਾ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ। ਕਿ ਜੇਕਰ ਗੁਰੂ ਘਰ ਦਾ ਪ੍ਰਬੰਧਕੀ ਢਾਂਚਾ ਠੀਕ ਨਹੀਂ ਤੇ ਪ੍ਰਚਾਰ ਵੀ ਉਸੇ ਤਰ੍ਹਾਂ ਦਾ ਹੋਵੇਗਾ ਜਿਸ ਤਰ੍ਹਾਂ ਦੇ ਸਾਡੇ ਵਰਗੇ ਪ੍ਰਬੰਧਕ ਵੀਰ ਹੋਣਗੇ। ਅਸੀਂ ਆਪਣੀਆਂ ਖਾਮੀਆਂ ਵੀ ਦੂਰ ਕਰਨੀਆਂ ਨੇ, ਉਹਨਾਂ ਨੂੰ ਇਹ ਅਸੀਂ ਬੇਨਤੀ ਕੀਤੀ ਸੀ, ਉਹਨੇ ਬੇਨਤੀ ਪ੍ਰਵਾਨ ਕੀਤੀ ਹੈ। ਸੋ ਆਓ, ਇੱਕੋ ਹੀ ਬੇਨਤੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਸੰਗਤ ਨੂੰ ਗੁਰੂ ਮਹਾਰਾਜ ਨੇ ਆਪਣੇ ਤੋਂ ਵੀ ਇੱਕ ਦਰਜਾ ਉੱਪਰ ਦਿੱਤਾ ਹੈ, ਪਰ ਜਿਹੜਾ ਬਾਕੀ ਸਾਰਾ ਕੰਮ ਹੈ ਕਿ ਉਹ ਗੁਰੂ ਸਾਹਿਬ ਪੂਰੇ ਨੇ, ਸਰਬ ਕਲਾ ਭਰਪੂਰ ਬਿਰਥਾ ਜਾਣਨਹਾਰ। ਅਸੀਂ ਸਾਰੇ ਅਧੂਰੇ ਹਾਂ। ਜੇ ਗੁਰਬਾਣੀ ਦੀ ਓਟ ਆਸਰਾ ਲੈ ਕੇ ਭਾਈ ਸਾਹਿਬ ਜੀ ਕੋਈ ਤੰਜ ਕੱਸਦੇ ਨੇ ਤੇ ਸਾਨੂੰ ਆਪਣੀ ਕਮਜ਼ੋਰੀ ਆਪ ਦੂਰ ਕਰਨੀ ਚਾਹੀਦੀ ਹੈ, ਨਾ ਕਿ ਇਹਨਾਂ ਪ੍ਰਚਾਰਕਾਂ ਨੂੰ ਅਸੀਂ ਕੋਈ ਬੰਦਿਸ਼ ਲਾਈਏ। ਸੋ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਜਿੰਨੀ ਵਿਦਵਤਾ ਦੇ ਨਾਲ ਇਹ ਆਪ ਦੇ ਸਾਹਮਣੇ ਕਥਾ ਕਰਦੇ ਨੇ। ਔਰ ਲਾਸਟ ਦੇ ਵਿੱਚ ਬੇਨਤੀ ਹੈ ਕਿ 7 ਤਰੀਕ 7 ਜੁਲਾਈ ਦੀਆਂ ਤਿਆਰੀਆਂ ਹੋ ਰਹੀਆਂ ਨੇ, ਔਰ ਆਪ ਜੀ ਨੂੰ ਬੇਨਤੀ ਹੈ ਕਿ ਆਪ ਵੱਧ ਚੜ੍ਹ ਕੇ ਉਹਨਾਂ ਸਭਾਵਾਂ ਦੇ ਵਿੱਚ ਸਮੇਤ ਪਰਿਵਾਰਾਂ ਹਿੱਸਾ ਵੀ ਪਾਓ। ਕਿਤੇ ਸੇਵਾ ਕਰਨ ਵਾਲੀ ਹੈ ਉਹ ਵੀ ਜ਼ਿੰਮੇਵਾਰੀ ਲਓ ਤਾਂ ਕਿ 7 ਜੁਲਾਈ ਨੂੰ ਇਸ ਗੁਰੂ ਘਰ ਦਾ ਉਦਘਾਟਨ ਜਿਹੜਾ ਉਹ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ, ਉਤਸ਼ਾਹ ਨਾਲ ਕੀਤਾ ਜਾ ਸਕੇ। ਸੋ ਆਓ, 1 ਘੰਟੇ ਵਾਸਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਉਹ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹੀ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਜੋ ਤੂੰ ਦੇਹੀ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਸਾਹਿਬ ਜੀ ਦੀ ਮਿੱਠੀ ਪਿਆਰੀ ਗੋਦ ਵਿੱਚ ਬੈਠ
ਸਤਿਗੁਰੂ ਦੀਆਂ ਅਸੀਸਾਂ ਦਾ ਆਨੰਦ ਮਾਣ ਰਹੇ ਸਤ ਸੰਗੀ ਪਿਆਰਿਓ। ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਕੀਰਤਨੀਏ ਭਾਈ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਬੜੇ ਪਿਆਰ ਸਤਿਕਾਰ ਨਾਲ ਸਾਨੂੰ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਕਰਕੇ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਨਾਲ ਜੋੜਿਆ। ਬਹੁਤ ਧੰਨਵਾਦੀ ਹੈ। ਸਤਿਗੁਰੂ ਹੋਰ ਕਿਰਪਾ ਕਰੇ। ਸਨਮਾਨਯੋਗ ਜਸਵੰਤ ਸਿੰਘ ਜੀ ਹੋਠੀ ਦਿਨੇ ਅੱਜ 10 ਨੂੰ ਉਹਨਾਂ ਨੇ ਬਚਨ ਕੀਤਾ, ਆਨੰਦ ਕਾਰਜਾਂ ਦੀ ਜਿਹੜੀ ਸਮੁੱਚੀ ਕਥਾ ਹੋਈ ਸੀ ਪਿਛਲੇ ਦਿਨਾਂ 'ਚ, ਸੰਗਤ ਦਾ ਪਿਆਰ ਮਿਲਿਆ। ਇਹ ਵੀ ਵਿਚਾਰ ਬਣੀ ਵੀ ਕਰੀਬ ਕਰੀਬ ਹਰ ਵਾਰੀ ਆਨੰਦ ਕਾਰਜ ਦੇ ਵੇਲੇ ਬੱਚੇ ਵੀ ਬਹੁਤ ਕਨਫਿਊਜ਼ ਹੁੰਦੇ ਨੇ, ਮਾਪਿਆਂ ਨੂੰ ਵੀ ਪਤਾ ਨਹੀਂ ਲੱਗਦਾ। ਬਹੁਤ ਵਾਰੀ ਜਿਹੜਾ ਕੰਮ ਪਿਆਰ ਨਾਲ ਹੋਣਾ ਚਾਹੀਦਾ ਹੈ ਉਹ ਤਕਰਾਰ ਵਰਗਾ ਹੋ ਜਾਂਦਾ ਹੈ, ਕਿਉਂਕਿ ਪ੍ਰਬੰਧਕ ਵੀਰ ਹੈ ਜਿਹੜੇ ਉਹ ਮਰਿਆਦਾ ਦੀ ਰੇਖਾ ਨੂੰ ਟੱਪਣਾ ਨਹੀਂ ਚਾਹੁੰਦੇ, ਪਰ ਘਰ ਪਰਿਵਾਰ ਵਾਲਿਆਂ ਨੂੰ ਇਉਂ ਲੱਗਣ ਲੱਗ ਪੈਂਦਾ ਹੈ ਵੀ ਸ਼ਾਇਦ ਸਾਡੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ। ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹਾਂ ਵੀ ਪਰਿਵਾਰ ਪ੍ਰਪੇਅਰ ਹੋ ਜਾਏ, ਤਿਆਰ ਹੋ ਜਾਏ, ਸਮਝ ਲੱਗ ਜਾਏ ਉਹਨੂੰ। ਕਿੰਨਾ ਚੰਗਾ ਹੋਵੇ ਜਿਹੜੀ ਇੰਨੇ ਦਿਨਾਂ ਦੀ ਕਥਾ ਹੈ ਉਹਨੂੰ ਆਪਾਂ ਸੰਖੇਪ ਰੂਪ ਦੇ ਵਿੱਚ ਇੱਕ ਵਾਰੀ ਫਿਰ ਆਪਣੇ ਚੇਤੇ ਵਿੱਚ ਰੱਖੀਏ, ਅਤੇ ਕੋਈ ਐਸੀ ਵੀਡੀਓ ਵੀ ਬਣ ਜਾਏ ਜਿਹੜੀ ਸੰਗਤ ਨਾਲ ਸਾਂਝੀ ਕਰਨੀ ਸੌਖੀ ਹੋ ਜਾਏ, ਘਰਦਿਆਂ ਨੂੰ ਵੀ ਸਮਝਣਾ ਸੌਖਾ ਹੋ ਜਾਏ, ਬੱਚਿਆਂ ਨੂੰ ਵੀ ਸਮਝਣਾ ਸੌਖਾ ਹੋ ਜਾਏ। ਤੋ ਅੱਜ ਆਪਾਂ ਥੋੜ੍ਹਾ ਜਿਹਾ ਵਕਤ ਉਹਦੇ 'ਤੇ ਵੀ ਲਾਵਾਂਗੇ, ਪਰ ਪਹਿਲਾਂ ਮੈਂ ਥੋੜ੍ਹਾ ਜਿਹਾ ਵਕਤ ਇੱਕ ਤੁਹਾਨੂੰ ਆਨੰਦ ਕਾਰਜਾਂ ਨਾਲ ਹੀ ਸੰਬੰਧਿਤ ਉਹ ਪੱਖ ਆਪਣਾ ਰਹਿ ਗਿਆ ਸੀ, ਉਹ ਸਾਂਝਾ ਕਰਕੇ ਫਿਰ ਆਪਾਂ ਆਨੰਦ ਕਾਰਜਾਂ ਦੀ ਗੱਲ ਦੁਬਾਰੇ ਕਰਾਂਗੇ। ਪਹਿਲੀ ਬੇਨਤੀ ਕਰਨੀ ਚਾਹੁੰਦਾ, ਘਰ ਗ੍ਰਸਤੀ ਦੇ ਵਿੱਚ ਸਾਡੇ ਸਾਹਮਣੇ ਦੋ ਚੀਜ਼ਾਂ ਹੁੰਦੀਆਂ ਨੇ। ਇੱਕ ਇਹ ਵੀ ਮੈਨੂੰ ਮੇਰੇ ਮਾਪਿਆਂ ਨੇ ਕਿਵੇਂ ਪਾਲਿਆ, ਲੱਖਾਂ ਮੁਸ਼ਕਲਾਂ ਮੁਸੀਬਤਾਂ ਝੱਲ ਕੇ ਉਹ ਬੱਚਿਆਂ ਨੂੰ ਆਪਣੇ ਪੈਰਾਂ 'ਤੇ ਖੜਾ ਕਰਦੇ ਨੇ। ਹੁਣ ਬੱਚਿਆਂ ਦਾ ਫਰਜ਼ ਬਣਦਾ ਵੀ ਆਪਣੇ ਮਾਂ-ਬਾਪ ਨੂੰ ਉਹ ਇਤਨੇ ਕੁ ਪਿਆਰ ਨਾਲ ਰੱਖਣ, ਜਿਤਨਾ ਵੀ ਹੋ ਸਕਦਾ ਮੈਂ ਸੁੱਖ ਉਹਨਾਂ ਦੀ ਝੋਲੀ ਵਿੱਚ ਪਾਵਾਂ। ਤੁਸੀਂ ਕਦੇ ਵਿਚਾਰ ਕੇ ਦੇਖਿਓ, ਜਿਸ ਦਿਨ ਬੱਚਾ ਜਨਮ ਲੈਂਦਾ ਹੈ ਉਹ ਉਸੇ ਦਿਨ ਤੋਂ ਰੋਣ ਲੱਗ ਪੈਂਦਾ ਹੈ, ਪਰ ਚੇਤਾ ਰੱਖਿਓ ਮਾਂ ਉਸੇ ਪਲ ਤੜਫਣ ਲੱਗ ਪੈਂਦੀ ਹੈ ਵੀ ਮੈਂ ਕਿਸੇ ਤਰੀਕੇ ਇਹਦਾ ਰੋਣਾ ਬੰਦ ਕਰ ਦਿਆਂ, ਇਹ ਕੀ ਮੰਗਦਾ ਮੈਂ ਇਹਦੀ ਲੋੜ ਪੂਰੀ ਕਰ ਦਿਆਂ। ਸੱਚ ਕਰਕੇ ਜਾਣਿਓ, ਬੱਚੇ ਦਾ ਤੜਫਣਾ ਤੇ ਮਾਂ ਦਾ ਉਹਦੀਆਂ ਮੁਸ਼ਕਲਾਂ ਦਾ ਹੱਲ ਕੱਢਣਾ ਉਹ ਪਹਿਲੇ ਸਾਹ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਹਰ ਦੁਨੀਆ ਦੀ ਦਾਤ ਮਾਂ ਉਹਦੀ ਝੋਲੀ ਪਾ ਦਿੰਦੀ, ਕੰਮ ਛੱਡ ਦਿੰਦੀ, ਬੱਚੇ ਨੂੰ ਚੁੱਕ ਲੈਂਦੀ ਹੈ, ਖੁਰਾਕ ਦਿੰਦੀ ਹੈ, ਖਿਡੌਣੇ ਦਿੰਦੀ ਹੈ, ਉਹਨੂੰ ਕਿੰਨਾ ਕੁਛ ਕਰਦੀ ਹੈ ਵੀ ਇਹ ਰੋਵੇ ਨਾ। ਪਰ ਹੁਣ ਸੋਚੀਏ ਵੀ ਜਦੋਂ ਮੇਰੇ ਮਾਂ-ਬਾਪ ਬਿਸਤਰ 'ਤੇ ਬੈਠੇ ਹੋਣ, ਫਿਰ ਮੈਂ ਵੀ ਤਾਂ ਕੋਸ਼ਿਸ਼ ਕਰਾਂ ਨਾ ਵੀ ਉਹਨਾਂ ਦੀ ਜ਼ਿੰਦਗੀ ਦੇ ਹਾਸੇ ਨਾ ਗੁਆਚਣ। ਅੱਜ ਉਹਨਾਂ ਦੀ ਅੱਖਾਂ 'ਚ ਅੱਥਰੂ ਨਾ ਆਵੇ ਤਾਂ ਮੈਂ ਉਹਦੇ ਪਿੱਛੇ ਤੜਫਾਂ ਵੀ ਕਿਉਂ ਆਇਆ। ਮੈਂ ਭਾਈ ਗੁਰਦਾਸ ਜੀ ਦਾ ਅੱਜ ਇੱਕ ਬਚਨ ਸਾਂਝਾ ਕਰਕੇ ਤੇ ਫਿਰ ਗੱਲ ਅੱਗੇ ਤੋਰ ਦੇਣੀ ਹੈ। ਭਾਈ ਸਾਹਿਬ ਨੇ ਬਹੁਤ ਪਿਆਰੀਆਂ ਬਾਤਾਂ ਸਾਨੂੰ ਸਮਝਾਈਆਂ ਨੇ। ਉਹਨਾਂ ਦਾ ਇੱਕ ਬਚਨ ਹੈ ਬੜਾ ਪਿਆਰਾ,
ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਜਾਣੇ ਕਥਾ ਕਹਾਣੀ। ਮਾਂ ਪਿਓ ਪਰ ਹਰ ਕਰੇ ਤਪ, ਵਣ ਖੰਡ ਭੂਲਾ ਫਿਰੇ ਬੇਬਾਣੀ। ਮਾਂ ਪਿਓ ਪਰ ਹਰ ਕਰੇ ਪੂਜ, ਦੇਵੀ ਦੇਵ ਨਾ ਸੇਵ ਕਮਾਣੀ। ਮਾਂ ਪਿਓ ਪਰ ਹਰ ਨਹਾਵਣਾ, 68 ਤੀਰਥ ਘੁੰਮਣ ਬਾਣੀ। ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਂ ਪਿਓ ਪਰ ਹਰ ਵਰਤ ਕਰ, ਮਰ ਮਰ ਜੰਮੇ ਭਰਮ ਭੁਲਾਣੀ। ਗੁਰ ਪਰਮੇਸ਼ਰ ਸਾਰ ਨਾ ਜਾਣੀ। ਇਸ ਬਚਨ ਦੀ ਆਪਾਂ ਥੋੜ੍ਹੀ ਜਿਹੀ ਵਿਚਾਰ ਕਰਦੇ ਹਾਂ। ਭਾਈ ਸਾਹਿਬ ਆਖਦੇ ਨੇ, ਕਹਿੰਦੇ ਮਾਂ ਪਿਓ ਨੂੰ ਛੱਡ ਕੇ, ਪਰ ਹਰ ਦਾ ਮਤਲਬ ਹੁੰਦਾ ਤਿਆਗਣਾ। ਮਾਂ ਬਾਪ ਨੂੰ ਛੱਡ ਕੇ ਜੇ ਕੋਈ ਬੰਦਾ ਧਾਰਮਿਕ ਗ੍ਰੰਥਾਂ ਦੀ ਕਥਾ ਸੁਣਦਾ ਹੈ, ਧਾਰਮਿਕ ਸਥਾਨਾਂ 'ਤੇ ਆਉਂਦਾ ਹੈ, ਪਰ ਆਪਣੇ ਘਰ ਵਿੱਚ ਬੈਠੇ ਮਾਂ ਬਾਪਾਂ ਦੀ ਇੱਕ ਪਲ ਸੇਵਾ ਨਹੀਂ ਕਰਦਾ, ਤਾਂ ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਉਹਦਾ ਕੋਈ ਲੇਖੇ ਨਹੀਂ ਪੈਂਦਾ। ਮਾਂ ਪਿਓ ਪਰ ਹਰ ਸੁਣੇ ਵੇਦ, ਗਿਆਨ ਸੁਣਦਾ, ਬੜੀਆਂ ਗੱਲਾਂ ਸੁਣਦਾ ਹੈ, ਭੇਦ ਨਾ ਜਾਣੇ ਕਥਾ ਕਹਾਣੀ। ਕਹਿੰਦੇ ਤੈਨੂੰ ਤਾਂ ਕਿਸੇ ਗੱਲ ਦਾ ਭੇਦ ਆ ਹੀ ਨਹੀਂ ਸਕਦਾ, ਤੂੰ ਤਾਂ ਤੇਰੇ ਸਾਹਮਣੇ ਮਾਪਿਆਂ ਦੇ ਕੀਤੇ ਪਰਉਪਕਾਰ ਸੰਭਾਲ ਕੇ ਨਾ ਰੱਖ ਸਕਿਆ। ਸਮਾਜ ਨੂੰ ਬਹੁਤ ਵੱਡੀ ਸੇਧ ਹੈ, ਦੂਰ ਜਾਂਦੇ ਰਿਸ਼ਤਿਆਂ ਨੂੰ ਨੇੜੇ ਕੀਤਾ ਹੋਇਆ ਭਾਈ ਗੁਰਦਾਸ ਜੀ ਨੇ। ਕਹਿਣ ਲੱਗੇ, ਤੂੰ ਆਪਣੇ ਮਨ ਵਿੱਚ ਸੋਚ, ਤੇਰੇ ਮਾਂ ਬਾਪ ਤੇਰੇ ਵਾਸਤੇ ਕਿੰਨਾ ਤੜਫਦੇ ਸੀ ਤੇ ਅੱਜ ਅਸੀਂ ਕਿੰਨਾ ਤੜਫਦੇ ਹਾਂ। ਮੈਂ ਛੋਟੀਆਂ ਵਿੱਚੋਂ ਬੇਨਤੀਆਂ ਕਰਦਾ ਜਾਵਾਂਗਾ। ਇੱਕ ਮਾਂ ਆਪਣੇ ਪੁੱਤਰ ਨੂੰ ਕਹਿੰਦੀ ਪੁੱਤ, ਕਿੰਨੇ ਦਿਨ ਹੋ ਗਏ ਮੈਂ ਤੈਨੂੰ ਸੋਚਦੀ ਹਾਂ ਮਿਲਾਂ, ਕਿੰਨੇ ਮਹੀਨੇ ਹੋ ਗਏ ਨੇ ਬਲਕਿ, ਪਰ ਅੱਜ ਮੈਂ ਮਜਬੂਰ ਹੋ ਕੇ ਤੇਰੇ ਕੋਲ ਆਈ, ਤੂੰ ਨਹੀਂ ਆਇਆ। ਤੇ ਪੁੱਤ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਮੈਨੂੰ ਖਾਣਾ ਵੀ ਹਜ਼ਮ ਨਹੀਂ ਹੁੰਦਾ, ਮੈਨੂੰ ਬੇਚੈਨੀ ਲੱਗੀ ਰਹਿੰਦੀ ਹੈ, ਮੂੰਹ ਸੁੱਕਦਾ ਰਹਿੰਦਾ ਹੈ, ਤੁਰਦੀਆਂ ਚੱਕਰ ਆਉਂਦੇ ਨੇ, ਪੈ ਜਾਂਦੀ ਹੈ, ਚਿੱਤ ਮੇਰਾ ਉੱਠਣ ਨੂੰ ਕਾਹਲਾ ਪੈਂਦਾ। ਮਾਂ ਨੇ ਕਿੰਨੀਆਂ ਹੀ ਸਾਰੀਆਂ ਗੱਲਾਂ ਆਪਣੇ ਬੱਚੇ ਨੂੰ ਦੱਸੀਆਂ। ਪੁੱਤ ਨੇ ਸੁਣ ਕੇ ਕਹਿਣ ਲੱਗੇ, ਮਾਂ ਕੋਈ ਗੱਲ ਨਹੀਂ, ਆਹ ਹੁਣ ਸ਼ਨੀਵਾਰ ਆ ਗਿਆ ਹੈ ਤੇ ਸ਼ਨੀਵਾਰ ਮੈਂ ਤੈਨੂੰ ਡਾਕਟਰ ਨੂੰ ਦਿਖਾ ਦਿਆਂਗਾ। ਅੱਜ ਸੋਮਵਾਰ ਹੈ, 4-5 ਦਿਨਾਂ ਦੀ ਗੱਲ ਹੈ ਸਾਰੀ। ਮਾਂ ਨੇ ਕਿਹਾ ਕੋਈ ਗੱਲ ਨਹੀਂ ਪੁੱਤ। ਸ਼ਨੀਵਾਰ ਆ ਗਿਆ, ਮਾਂ ਨੇ ਚਾਹ ਬਿਨਾਂ ਪੀਤੀ, ਕੁਛ ਖਾਧਾ ਪੀਤਾ ਨਾ, ਵੀ ਕਿਤੇ ਡਾਕਟਰ ਨੇ ਚੈੱਕ ਕਰਨਾ ਹੋਇਆ ਕੁਛ, ਮੇਰੇ ਪੁੱਤ ਨੂੰ ਕਿਤੇ ਕੋਈ ਔਖੀ ਨਾ ਆਵੇ। ਸਾਰੀ ਦਿਹਾੜੀ ਉਡੀਕਦੀ ਰਹੀ, ਸ਼ਾਮ ਪੈ ਗਈ। ਜਦੋਂ ਪਰਿਵਾਰ ਨਾਲ ਘਰ ਆਇਆ, ਮਾਂ ਪੁੱਛਣ ਲੱਗੀ, ਪੁੱਤ ਮੈਂ ਸਵੇਰ ਦੀ ਭੁੱਖੀ ਬੈਠੀ ਹੈ ਤੇ ਅੱਜ ਆਪਾਂ ਡਾਕਟਰ ਕੋਲ ਜਾਣਾ ਸੀ। ਮੱਥੇ ਹੱਥ ਮਾਰਿਓ, ਮਾਂ ਗਲਤੀ ਹੋ ਗਈ, ਚੇਤਾ ਨਹੀਂ ਰਿਹਾ। ਅਸਲ ਵਿੱਚ ਜਦੋਂ ਮੈਂ ਮੇਲ ਦੇਖੀ ਤਾਂ ਉਹਦੇ 'ਚ ਸੇਲ ਲੱਗੀ ਹੋਈ ਸੀ ਕਈ ਥਾਵਾਂ 'ਤੇ ਮੈਂ ਬੱਚਿਆਂ ਦਾ ਸਮਾਨ ਲੈਣ ਵਾਸਤੇ ਉੱਥੇ ਚਲਾ ਗਿਆ, ਸਾਰੀ ਦਿਹਾੜੀ ਲੱਗ ਗਈ, ਮੈਂ ਭੁੱਲ ਗਿਆ। ਚੱਲ ਕੋਈ ਗੱਲ ਨਹੀਂ, ਹੁਣ ਆਉਂਦੇ ਸ਼ਨੀਵਾਰ ਨੂੰ ਮੈਂ ਚੇਤਾ ਰੱਖਾਂਗਾ। ਹੁਣ ਆਉਣ ਵਾਲੇ ਸ਼ਨੀਵਾਰ ਨੂੰ ਉਡੀਕਣ ਲੱਗ ਗਈ। ਸ਼ਨੀਵਾਰ ਫਿਰ ਆਇਆ, ਮਾਂ ਫਿਰ ਤਿਆਰ ਹੋ ਗਈ ਵੀ ਪਿਛਲੀ ਵਾਰੀ ਭੁੱਲ ਹੋ ਗਈ ਸੀ, ਐਤਕੀ ਸ਼ਾਇਦ ਨਾ ਕਰੇ। ਸਵੇਰ ਤੋਂ ਫਿਰ ਸ਼ਾਮ ਹੋ ਗਈ। ਮਾਂ ਨੇ ਫਿਰ ਪੁੱਛਿਆ, ਕਹਿਣ ਲੱਗੀ, ਪੁੱਤ ਅੱਜ ਵੀ ਕੋਈ ਮਜਬੂਰੀ ਪੈ ਗਈ ਸੀ? ਕਹਿਣ ਲੱਗੇ, ਹਾਂ ਮਾਂ ਮਜਬੂਰੀ ਅੱਜ ਵੀ ਪੈ ਗਈ ਸੀ। ਕਹਿਣ ਲੱਗੇ ਕੀ? ਕਹਿਣ ਲੱਗੇ ਫਿਲਮ ਲੱਗੀ ਹੋਈ ਸੀ, ਬੱਚੇ ਜ਼ਿੱਦ ਕਰਨ ਲੱਗ ਗਏ ਭਈ ਅੱਜ ਆਖਰੀ ਦਿਨ ਹੈ ਤੇ ਫਿਲਮ ਦੇਖ ਆਈਏ, ਤੇ ਮੈਂ ਉਹਨਾਂ ਨੂੰ ਬੱਚਿਆਂ ਨੂੰ ਫਿਲਮ ਦਿਖਾਉਣ ਲੈ ਗਿਆ।
ਨਾਲੇ ਮਾਂ ਹੁਣੇ ਬੁਢਾਪੇ ਦੇ ਵਿੱਚ ਐਵੇਂ ਹੀ ਹੋਇਆ ਕਰਦਾ, ਹੁਣ ਕਿਹੜਾ ਤੂੰ ਜਵਾਨ ਹੋਣਾ ਹੈ, ਇਹ ਮੁਸ਼ਕਲਾਂ ਆਉਂਦੀਆਂ ਹੀ ਹੁੰਦੀਆਂ ਨੇ, ਇਹ ਇਵੇਂ ਹੀ ਚੱਲਣੀਆਂ ਨੇ। ਹੁਣ ਉਹਨੇ ਫਿਰ ਵੀ ਕਿਹਾ, ਕਹਿਣ ਲੱਗੀ ਪੁੱਤ ਬਣੀਆਂ ਦਵਾਈਆਂ ਹੁੰਦੀਆਂ ਨੇ ਡਾਕਟਰਾਂ ਕੋਲ, ਮੇਰਾ ਥੋੜ੍ਹਾ ਬਹੁਤਾ ਦੁੱਖ ਦਰਦ ਘਟ ਜਾਏਗਾ। ਮੈਂ ਕਿੰਨੇ ਦਿਨ ਹੋ ਗਏ ਤੜਫਦੀ ਨੂੰ, ਕਿੰਨੇ ਮਹੀਨੇ ਹੋ ਗਏ ਮੈਨੂੰ ਤੜਫਦੀ ਨੂੰ, ਮੈਂ ਤੈਨੂੰ ਅੱਤ ਦੀ ਆਈ ਨੂੰ ਇਹ ਗੱਲ ਕਹੀ ਹੈ। ਉਹ ਮਾਂ ਨੂੰ ਬੜੇ ਕੌੜੇ ਕੌੜੇ ਸ਼ਬਦ ਬੋਲਦਾ, ਗੁੱਸੇ ਹੁੰਦਾ। ਅਚਾਨਕ ਬਾਹਰੋਂ ਬੈਲ ਖੜਕੀ, ਜਿਵੇਂ ਆਪਾਂ ਕਰਦੇ ਹੀ ਆ ਵੀ ਲੜਾਈ ਖਤਮ ਕਰ ਲਈ, ਤੇ ਬੈਲ ਵੱਜੀ ਸੀ। ਬਾਹਰ ਜਾ ਕੇ ਦੇਖਿਆ, ਗੁਆਂਢੀ ਆਇਆ। ਗੁਆਂਢੀ ਆ ਕੇ ਕਹਿਣ ਲੱਗਾ, ਕਹਿੰਦਾ ਮੈਨੂੰ ਅੱਜ ਬਹੁਤ ਸ਼ਰਮ ਆਉਂਦੀ ਤੇਰੇ ਤੋਂ, ਉੱਦਾਂ ਤੂੰ ਬਹੁਤ ਪੜ੍ਹਿਆ ਲਿਖਿਆ, ਵਧੀਆ ਵਪਾਰ ਹੈ ਤੇਰਾ, ਕਾਰੋਬਾਰ ਬਹੁਤ ਵਧੀਆ ਹੈ, ਸਮਾਜ ਵਿੱਚ ਤੇਰਾ ਨਾਂ, ਪਰ ਸ਼ਰਮ ਆਉਂਦੀ ਮੈਨੂੰ ਅੱਜ ਤੇਰੇ ਨਾਲ ਗੱਲ ਕਰਿਆ। ਉਹ ਕਹਿੰਦੇ ਕਿਉਂ? ਕਹਿਣ ਲੱਗਿਆ ਤੂੰ ਉਸ ਮਾਂ ਨਾਲ ਲੜ ਰਿਹਾ ਹੈ, ਤੂੰ ਬਚਪਨ ਵਿੱਚ ਸੀ ਤੈਨੂੰ ਨਹੀਂ ਯਾਦ, ਤੂੰ ਬਚਪਨ ਵਿੱਚ ਸੀ ਤੈਨੂੰ ਨਹੀਂ ਯਾਦ, ਤੇਰਾ ਬਾਪ ਤਾਂ ਬਾਹਰ ਪਰਦੇਸੀ ਗਿਆ ਹੋਇਆ ਸੀ, ਬਾਹਰਲੇ ਮੁਲਕਾਂ 'ਚ, ਆਹ ਤੇਰੀ ਮਾਂ ਰਾਤ ਨੂੰ ਤੂੰ ਬਿਮਾਰ ਹੋ ਗਿਆ, ਇਹ ਤੇਰੀ ਮਾਂ ਨੇ ਮੇਰਾ ਬੂਹਾ ਖੜਕਾਇਆ, ਗੁਆਂਢ ਸੀ, ਬਹੁਤ ਮਿੰਨਤਾਂ ਕੀਤੀਆਂ, ਵੀਰਾ ਮੇਰਾ ਬੱਚਾ ਬਹੁਤ ਬਿਮਾਰ ਹੈ, ਕਿਸੇ ਡਾਕਟਰ ਕੋਲ ਲੈ ਚੱਲੀਏ। ਪਰ ਅਚਾਨਕ ਮੇਰੇ ਮਨ ਦੇ ਵਿੱਚ ਇੱਕ ਸਵਾਲ ਖੜਾ ਹੋ ਗਿਆ ਵੀ ਇਹਦਾ ਪਤੀ ਘਰ ਨਹੀਂ ਹੈ, ਸਭ ਨੂੰ ਪਤਾ ਹੈ ਵੀ ਇਹਦਾ ਪਤੀ ਪ੍ਰਦੇਸ਼ ਹੈ, ਅਤੇ ਮੈਂ ਰਾਤ ਨੂੰ ਲੈ ਕੇ ਫਿਰਾਂਗਾ, ਕਿਹਨੂੰ ਦੱਸੂੰਗਾ ਵੀ ਮੈਂ ਕਿਹਨੂੰ ਦੱਸਦਾ ਫਿਰਾਂਗਾ ਵੀ ਬੱਚਾ ਢਿੱਲਾ ਹੋ ਗਿਆ ਸੀ ਤਾਂ ਹੈ। ਸਮਾਜ ਬੜੀਆਂ ਬੁਰੀਆਂ ਨਜ਼ਰਾਂ ਨਾਲ ਦੇਖਦਾ, ਮੇਰਾ ਪਰਿਵਾਰ ਨਾ ਉੱਜੜ ਜਾਏ, ਇਹਦਾ ਪਰਿਵਾਰ ਨਾ ਉੱਜੜ ਜਾਏ। ਮੈਂ ਰਾਤ ਬਹਾਨਾ ਲਾ ਦਿੱਤਾ ਵੀ ਭੈਣੇ ਸਵੇਰੇ ਤੜਕੇ ਹੁੰਦਿਆਂ ਸਾਰ ਧਾਰਮਿਕ ਸਥਾਨਾਂ 'ਤੇ ਪਾਠ ਪੂਜਾ ਹੋਣ ਲੱਗ ਪੈਂਦੀ ਹੈ, ਲੋਕ ਜਾਗ ਪੈਂਦੇ ਨੇ, ਮੈਂ ਤੈਨੂੰ ਲੈ ਚੱਲਾਂਗਾ। 4 ਘੰਟੇ ਦੀ ਗੱਲ ਹੈ ਸਾਰੀ, ਹੁਣ 12 ਵਜੇ ਨੇ, 4 ਵਜੇ ਆਪਾਂ ਚੱਲ ਪੜਾਂਗੇ, ਪਰ ਹੁਣ ਨਹੀਂ ਜਾਣਾ, ਇਸ ਵੇਲੇ ਕਿਸੇ ਡਾਕਟਰ ਨੇ ਦੁਕਾਨ ਵੀ ਨਹੀਂ ਖੋਲ੍ਹਣੀ। ਮਾਂ ਚਲੇ ਗਈ। ਸਵੇਰੇ ਮੈਂ ਉਡੀਕਣ ਲੱਗ ਗਿਆ, 5 ਵੱਜ ਗਏ, 6 ਵੱਜ ਗਏ, 8 ਵੱਜ ਗਏ, ਜਦੋਂ ਨਾ ਤੇਰੀ ਮਾਂ ਆਈ ਤੇ ਮੈਂ ਆਪ ਜਾ ਕੇ ਬੂਹਾ ਖੜਕਾਇਆ। ਉਹਨਾਂ ਨੇ ਬੂਹਾ ਖੋਲ੍ਹਿਆ। ਮੈਂ ਪੁੱਛਿਆ, ਭੈਣੇ ਵੀ ਬੱਚਾ ਟਿਕ ਗਿਆ ਸੀ, ਤੂੰ ਆਈ ਨਹੀਂ ਮੁੜ ਕੇ, ਆਪਾਂ ਜਾਣਾ ਸੀ ਡਾਕਟਰ ਕੋਲ। ਉਹ ਕਹਿਣ ਲੱਗੀ, ਹਾਂ ਵੀਰਾ ਤੁਸੀਂ ਤਾਂ ਜਵਾਬ ਦੇ ਦਿੱਤਾ ਸੀ, ਮੈਂ ਰਾਤ ਇਕੱਲੀ ਉਹ ਚਲੀ ਗਈ, ਮੇਰੇ ਕੋਲ ਕੋਈ ਗੱਡੀ ਮੋਟਰ ਵੀ ਨਹੀਂ ਸੀ, ਸਾਧਨ ਵੀ ਨਹੀਂ ਸੀ, ਤੁਰ ਕੇ ਲੈ ਗਈ, ਮੇਰੇ ਕੋਲ ਤੜਫਦਾ ਦੇਖ ਨਹੀਂ ਹੋਇਆ। ਮੈਂ 1.5 ਘੰਟਾ ਤੁਰ ਕੇ ਰਾਤ ਨੂੰ ਤੇ ਡਾਕਟਰ ਦਾ ਬੂਹਾ ਖੜਕਾਇਆ, ਮਿੰਨਤਾਂ ਕੀਤੀਆਂ, ਤੇ ਇਸ ਬੱਚੇ ਦਾ ਇਲਾਜ ਹੋ ਗਿਆ, ਤੇ ਮੈਂ ਸਵੇਰੇ 3 ਵਜੇ ਵਾਪਸ ਆ ਗਈ ਹਾਂ। ਉਹਦੀਆਂ ਅੱਖਾਂ 'ਚ ਪਾਣੀ ਆ ਗਿਆ। ਜਿਹੜੀ ਮਾਂ, ਜਿਹੜੀ ਧੀ ਬੱਚੀ ਘਰੋਂ ਪੈਰ ਬਾਹਰ ਨਹੀਂ ਰੱਖਦੀ, ਸਮਾਜ ਮੈਨੂੰ ਬੁਰੀਆਂ ਨਜ਼ਰਾਂ ਨਾਲ ਨਾ ਦੇਖੇ, ਉਹਨੇ ਰਾਤ ਨੂੰ ਪਰਵਾਹ ਤੱਕ ਨਾ ਕੀਤੀ, ਇੰਨੀਆਂ ਸੁੰਨਸਾਨ ਗਲੀਆਂ ਸੜਕਾਂ 'ਤੇ ਆਪਣੇ ਬੱਚੇ ਦੀ ਖਾਤਰ ਆਪਣੀ ਇੱਜ਼ਤ ਵੀ ਦਾਅ 'ਤੇ ਲਾ ਕੇ ਉਹ ਦਵਾਈ ਲੈ ਕੇ ਆਈ ਸੀ। ਉਹਨੇ 4 ਘੰਟੇ ਵੀ ਨਹੀਂ ਸੀ ਕੱਢੇ, ਤੂੰ 2 ਹਫ਼ਤੇ ਕੱਢ ਦਿੱਤੇ। ਇਹ ਤੇਰੀ ਮਾਂ ਨੇ ਤੇਰੀ ਖਾਤਰ 4 ਘੰਟੇ ਨਹੀਂ ਸੀ ਕੱਢੇ। ਉਸ ਦਿਨ ਨੂੰ ਪਤਾ ਲੱਗਿਆ ਮਾਂ ਕੀ ਹੁੰਦੀ ਹੈ। ਮੈਂ ਬੇਨਤੀ ਕਰਾਂ, ਗੁਰਮਤਿ ਤਾਂ ਬਹੁਤ ਪਿਆਰੀ ਸੀ, ਅਸੀਂ ਐਵੇਂ ਕਰਮ ਕਾਂਡਾਂ ਵਿੱਚ ਉਲਝਾ ਲਈ। ਭਾਈ ਗੁਰਦਾਸ ਜੀ ਦਾ ਬੋਲ ਮੈਂ ਫਿਰ ਸਾਂਝਾ ਕਰਨ ਲੱਗਾ ਹੈ। ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਜਾਣੇ ਕਥਾ ਕਹਾਣੀ। ਮਾਂ ਪਿਓ ਪਰ ਹਰ ਕਰੇ ਤਪ, ਬੰਦਾ ਬਹੁਤ ਤਰ੍ਹਾਂ ਦੇ ਤਪ ਸਾਧਨਾ ਕਰਦਾ ਹੈ, ਘਰ ਪਰਿਵਾਰ ਨੂੰ ਛੱਡੀ ਬੈਠਾ ਬਾਹਰ। ਮਾਂ ਪਿਓ ਪਰ ਹਰ ਕਰੇ ਤਪ, ਵਣ ਖੰਡ ਭੂਲਾ ਫਿਰੇ ਬੇਬਾਣੀ। ਕਹਿੰਦੇ ਐਵੇਂ ਜੰਗਲ 'ਚ ਰਾਹ, ਜਿਵੇਂ ਕੋਈ ਰਾਹ ਭੁੱਲ ਜਾਏ, ਬਸ ਐਵੇਂ ਹੀ ਤੁਰੇ ਫਿਰਨਾ, ਜ਼ਿੰਦਗੀ 'ਚ ਕੋਈ ਪ੍ਰਾਪਤੀ ਨਹੀਂ ਹੈ। ਤੇਰੀ ਮੱਤ ਸੋਚੀ ਤੂੰ ਧਰਮੀ ਬਣ ਗਿਆ। ਮਾਂ ਪਿਓ ਪਰ ਹਰ ਕਰੇ ਸੇਵ, ਦੇਵੀ ਦੇਵ ਨਾ ਸੇਵ ਕਮਾਣੀ। ਕਹਿਣ ਲੱਗੇ ਮਾਂ ਬਾਪ ਨੂੰ ਛੱਡ ਕੇ ਤੂੰ ਦੇਵੀ ਦੇਵਤਿਆਂ ਦੀ ਪੂਜਾ ਕਰਨਾ ਫਿਰਨਾ ਹੈ, ਸੱਚ ਕਰਕੇ ਜਾਣੀ ਤੇਰੀ ਕੌਡੀ ਕੀਮਤ ਨਹੀਂ ਪੈਣੀ।
ਜੇ ਤੂੰ ਕਦੇ ਆਪਣੇ ਮਾਪਿਆਂ ਦੀ ਸੰਭਾਲ ਨਾ ਕੀਤੀ, ਜੇ ਤੂੰ ਕਦੇ ਆਪਣੇ ਪਰਿਵਾਰ ਕੋਲ ਜੁੜ ਕੇ ਨਾ ਬੈਠਿਆ, ਪੁੱਛ ਕੇ ਦੇਖ ਉਸ ਗੱਲ ਨੂੰ ਜਿਹੜੇ ਮਾਲਕ ਦੇ ਚਰਨਾਂ ਵਿੱਚ ਜੁੜਦੇ ਨੇ। ਮੈਂ ਛੋਟੀ ਜਿਹੀ ਇੱਕ ਬੇਨਤੀ ਹੋਰ ਕਰਨ ਲੱਗਾ, ਇੱਥੋਂ ਹੀ ਗੱਲ ਸ਼ੁਰੂ ਕਰਾਂਗਾ, ਬਹੁਤ ਧਿਆਨ ਨਾਲ ਸੁਣਿਓ। ਇਵੇਂ ਇੱਕ ਬਜ਼ੁਰਗ ਹੈ, ਉਹਦਾ ਵੈਸੇ ਤਾਂ ਬਹੁਤ ਗੱਲਾਂ ਐਸੀਆਂ ਜਿਹੜੀਆਂ ਮਹਿਸੂਸ ਕੀਤੀਆਂ ਜਾ ਸਕਦੀਆਂ, ਸ਼ਾਇਦ ਸ਼ਬਦਾਂ ਵਿੱਚ ਆਪਾਂ ਨਾ ਬਿਆਨ ਕਰ ਸਕੀਏ। ਇੱਥੇ ਆਪਾਂ ਦੇਖਦੇ ਹਾਂ ਵੀ ਜਦੋਂ ਘਰ ਲੈਂਦੇ ਹਾਂ, ਕਿੰਨਾ ਕਿੰਨਾ ਲੰਮਾ ਸਮਾਂ ਘਰ ਦੀਆਂ ਕਿਸ਼ਤਾਂ ਦਿੰਦੇ। ਜਿੰਨੇ ਨੂੰ ਘਰ ਫਰੀ ਹੁੰਦਾ ਹੈ, ਉਹਨੇ ਨੂੰ ਬਾਪੂ ਬੈੱਡ 'ਤੇ ਬੈਠਣ ਜੋਗਾ ਹੋ ਜਾਂਦਾ ਹੈ। ਫਿਰ ਅਸੀਂ ਉਹਨੂੰ ਕਹਿੰਦੇ ਹਾਂ ਭਈ ਹੁਣ ਤੁਸੀਂ ਲਿਵਿੰਗ ਰੂਮ 'ਚ ਨਾ ਆਇਆ ਕਰੋ, ਜਦੋਂ ਕੋਈ ਆਉਂਦਾ ਹੈ ਤੁਸੀਂ ਆਉਂਦਾ ਬਾਅਦ ਵਿੱਚ ਤੁਸੀਂ ਬੈਠ ਕੇ ਖੰਘਣ ਲੱਗ ਜਾਂਦੇ ਹੋ, ਤੁਹਾਡੇ ਇੱਥੋਂ ਪਾਣੀ ਡਿੱਗ ਪੈਂਦਾ, ਮਹਿੰਗਾ ਸੋਫਾ ਲਿਆਂਦਾ ਹੋਇਆ, ਕਿੰਨਾ ਕੁਛ ਅਸੀਂ ਉਹਨੂੰ ਕਹਿ ਦਿੰਦੇ ਹਾਂ ਅਤੇ ਉਹਨੂੰ ਪਿਛਲੇ ਇੱਕ ਬੈਡਰੂਮ ਦੇ ਵਿੱਚ ਸੀਮਤ ਕਰ ਦਿੰਦੇ ਹਾਂ। ਹੁਣ ਜਦੋਂ ਕਿਤੇ ਬਾਪੂ ਕੰਧਾਂ ਨੂੰ ਦੇਖਦਾ ਨਾ, ਉਹਨੂੰ ਲੱਗਦਾ ਇੱਥੇ ਮੇਰੇ 10 ਸਾਲ ਲੱਗੇ, ਇੱਥੇ ਮੇਰੇ 5 ਸਾਲ ਲੱਗੇ। ਘਰ ਦੀ ਇੱਕ ਇੱਕ ਇੱਟ ਉਹਨੂੰ ਨਾ ਦੁਹਾਈਆਂ ਪਾ ਕੇ ਕਹਿੰਦੀ ਹੈ ਇੱਥੇ ਤੇਰੀ ਬੜੀ ਮਿਹਨਤ ਲੱਗੀ ਹੋਈ ਹੈ, ਪਰ ਹੁਣ ਤੂੰ ਇੱਥੇ ਆ ਵੀ ਨਹੀਂ ਸਕਦਾ। ਸਾਡੇ ਵਾਲਾ ਵਾਸ਼ਰੂਮ ਨਾ ਵਰਤਿਆ ਕਰ ਬਾਪੂ, ਤੈਨੂੰ ਪਤਾ ਨਹੀਂ ਲੱਗਦਾ, ਤੂੰ ਆਪਣਾ ਇਕੱਲਾ ਵਰਤਿਆ ਕਰ, ਤੈਨੂੰ ਬਣਾ ਦਿੱਤਾ। ਉਹ ਫਿਰ ਸੋਚਦਾ ਜੀ ਇੰਨਾ ਕੀ ਕਮਰਾ ਸੀ ਤੇ ਐਵੇਂ ਇੰਨੀ ਜ਼ਿੰਦਗੀ ਲਾ ਦਿੱਤੀ। ਖੈਰ, ਇਹ ਪਿਤਾ ਵੀ ਪਿਛਲੇ ਪਾਸੇ ਰਹਿ ਰਿਹਾ ਹੈ ਤੇ ਅੱਜ ਘਰ ਵਿੱਚ ਭਾਂਡੇ ਖੜਕਦੇ ਨੇ। ਜਲਦੀ ਥੋੜ੍ਹਾ ਜਿਹਾ ਲੱਗਿਆ ਇਹਨੂੰ ਅਸਾਰ ਬਣਿਆ ਬਈ ਅੱਜ ਸ਼ਾਇਦ ਹੋ ਸਕਦਾ ਮੈਨੂੰ ਵੀ ਚਾਹ ਪਾਣੀ ਜਲਦੀ ਮਿਲ ਜਾਏ, ਨਹੀਂ ਤਾਂ ਮੈਂ ਉਡੀਕਦਾ ਰਹਿਣਾ। ਜਦੋਂ ਚੇਤਾ ਆ ਗਿਆ 8 ਵਜੇ 9 ਵਜੇ 10 ਵਜੇ ਮਿਲ ਜਾਂਦਾ, ਨਹੀਂ ਤਾਂ ਸਬਰ ਕਰਕੇ ਬੈਠਾ ਰਹਿਣਾ। ਅੱਜ ਤੜਕੇ ਹੀ ਅੰਮ੍ਰਿਤ ਵੇਲੇ ਹੀ 5 ਵਜੇ ਘਰ 'ਚ ਖੜਕਦੇ ਨੇ ਭਾਂਡੇ 'ਚ, ਸ਼ਾਇਦ ਮੇਰੀ ਵਾਰੀ ਵੀ ਜਲਦੀ ਆ ਜਾਏ। ਉਡੀਕ 'ਚ ਬੈਠਾ ਹੈ। ਜਦੋਂ ਸਾਰੇ 2-3 ਘੰਟੇ ਲੰਘ ਗਏ, ਘਰਦਿਆਂ ਨੇ ਕਈ ਕੁਛ ਤਿਆਰ ਕਰਨਾ ਸੀ, ਕਰ ਲਿਆ, ਤਾਂ ਫਿਰ ਹੁਣ ਉਹ ਜਦੋਂ ਚੱਲਣ ਲੱਗੇ ਨੇ ਨਾ, ਗੱਡੀ ਸਟਾਰਟ ਕੀਤੀ ਤੇ ਉਹਨੂੰ ਲੱਗਿਆ ਵੀ ਤਾਂ ਚੱਲੇ ਨੇ ਕਿਧਰੇ। ਉਹ ਜਲਦੀ ਨਾਲ ਉੱਠਿਆ, ਸੋਟੀ ਪਕੜ ਕੇ ਤੇ ਬੂਹਾ ਲਾਉਣ ਲੱਗੇ ਨੂੰ ਆਵਾਜ਼ ਮਾਰੀ, ਕਹਿੰਦੇ ਪੁੱਤ ਕੱਪ ਚਾਹ ਦਾ ਮੈਨੂੰ ਵੀ ਦੇ ਜਾਂਦੇ, ਮੈਨੂੰ ਤੁਸੀਂ ਬਣਾਉਣ ਨਹੀਂ ਦਿੰਦੇ, ਨਹੀਂ ਤਾਂ ਮੈਂ ਬਣਾ ਹੀ ਲੈਂਦਾ ਔਖਾ ਸੌਖਾ, ਪਰ ਜੇ ਕੱਪ ਚਾਹ ਦਾ ਦੇ ਹੀ ਜਾਂਦੇ ਮੈਨੂੰ ਵੀ। ਉਹਦਾ ਪੁੱਤ ਨਾ ਬਹੁਤ ਗੁੱਸੇ ਹੋ ਕੇ ਪਿਆ, ਕਹਿੰਦੇ ਬਾਪੂ ਤੈਨੂੰ ਪਤਾ ਨਹੀਂ ਕਿ ਚੰਦਰੀ ਆਦਤ ਹੈ, ਜਦੋਂ ਅਸੀਂ ਜਾਂਦੇ ਹਾਂ ਨਾ ਤੂੰ ਉਦੋਂ ਟੋਕਣਾ। ਇਹ ਵੀ ਸਾਡੇ ਮਨਾਂ 'ਚ ਬੜੇ ਭਰਮ ਪਏ ਹੋਏ ਨੇ, ਤੂੰ ਉਦੋਂ ਟੋਕਣਾ। ਮਰਨ ਲੱਗਾ ਸੀ ਚਾਹ ਦੇ ਕੱਪ ਪਿੱਛੇ, 2-4 ਘੰਟੇ ਦੀ ਗੱਲ ਸੀ, ਅਸੀਂ ਆ ਹੀ ਜਾਣਾ। ਚੁੱਪ ਕਰ ਗਿਆ, ਸਹਿਮ ਗਿਆ, ਕੁਛ ਨਹੀਂ ਕਹਿ ਸਕਿਆ। ਗੱਡੀ ਸਟਾਰਟ ਕੀਤੀ, ਪਤੀ ਪਤਨੀ ਦੋਵੇਂ ਚਲੇ ਗਏ। ਉਹ ਸਬਰ ਕਰਕੇ ਬੈਠ ਗਿਆ। ਅੱਗੇ ਗਏ ਤੇ ਅੱਗੇ ਅਚਾਨਕ ਜਿਸ ਡੇਰੇ ਤੇ ਜਾਣਾ ਸੀ, ਕਿਸੇ ਪਖੰਡੀ ਸਾਧ ਨੂੰ ਲੰਗਰ ਲੈ ਕੇ ਉੱਥੇ ਨੂੰ ਜਾ ਰਹੇ ਨੇ। ਅਚਾਨਕ ਰਾਹ ਵਿੱਚ ਗੱਡੀ ਖਰਾਬ ਹੋ ਗਈ। ਜਿੱਥੇ ਗੱਡੀ ਖਰਾਬ ਹੋਈ ਉਹਦੇ ਲਾਗੇ ਗੁਰਦੁਆਰਾ ਸੀ। ਹੁਣ ਪਰੇਸ਼ਾਨ ਹੈ ਵੀ ਗੱਡੀ ਖਰਾਬ ਹੋ ਗਈ ਤੇ ਕਿਵੇਂ ਜਾਈਏ, ਕੋਈ ਸਾਧਨ ਨਹੀਂ ਬਣ ਰਿਹਾ। ਗੁਰਦੁਆਰੇ ਤੋਂ ਆਉਂਦੀ ਸੰਗਤ ਨੂੰ ਪੁੱਛਿਆ ਵੀ ਮੈਂ ਇਵੇਂ ਜਾਣਾ ਹੈ। ਕਹਿੰਦੇ ਕੀ ਗੱਲ? ਕਹਿੰਦੇ ਲੰਗਰ ਪ੍ਰਸ਼ਾਦਾ ਪਾਣੀ ਦੇਣਾ ਸੀ। ਕਹਿੰਦੇ ਇੱਥੇ ਗੁਰਦੁਆਰੇ ਦੇ ਦਿਓ। ਤਾਂ ਕੀ ਹੋਇਆ? ਗੁਰਦੁਆਰੇ ਦੇ ਦਿਓ। ਹੁਣ ਹੋਰ ਕੋਈ ਹੀਲਾ ਨਹੀਂ ਸੀ, ਵਸੀਲਾ ਨਹੀਂ ਸੀ। ਉਹ ਗੁਰਦੁਆਰੇ ਚਲੇ ਗਏ ਤੇ ਲੰਗਰ ਗੁਰਦੁਆਰੇ ਦੇ ਦਿੱਤਾ ਤੇ 10 ਮਿੰਟ ਬੈਠ ਕੇ ਸੁਣ ਲੱਗੇ। ਉੱਥੇ ਅਚਾਨਕ ਆਈ ਭਾਈ ਗੁਰਦਾਸ ਜੀ ਦੇ ਬਚਨ ਦੀ ਵਿਚਾਰ ਚੱਲ ਰਹੀ ਸੀ ਵੀ ਮਾਂ ਪਿਓ ਪਰ ਹਰ ਸੁਣੇ ਵੇਦ ਭੇਦ ਨਾ ਜਾਣੇ ਕਥਾ ਕਹਾਣੀ। ਮਾਂ ਪਿਓ ਪਰ ਹਰ ਕਰੇ ਤਪ ਬਣਖੰਡ ਭੂਲਾ ਫਿਰੇ ਬਬਾਣੀ। ਮਾਂ ਪਿਓ ਪਰ ਹਰ ਕਰੇ ਪੂਜ ਦੇਵੀ ਦੇਵ ਨਾ ਸੇਵਕ ਮਾਣੀ।
ਦੋਨਾਂ ਨੇ ਸੁਣੀ ਵਿਆਖਿਆ, ਸੁਣ ਕੇ ਦੋਨਾਂ ਦੀਆਂ ਅੱਖਾਂ ਚੱਖਾਂ ਪਈਆਂ ਪਤੀ ਪਤਨੀ ਦੀਆਂ। ਉੱਥੋਂ ਵਾਪਸ ਚਲੇ ਗਏ, ਕੋਈ ਨਾ ਕੋਈ ਸਾਧਨ ਬਣਾ ਕੇ ਘਰ ਵਾਪਸ ਚਲੇ ਗਏ। ਹੁਣ ਨਾ ਗੱਡੀ ਦੀ ਪਰਵਾਹ ਨਾ ਕਿਸੇ ਚੀਜ਼ ਦੀ ਪਰਵਾਹ। ਜਾਂਦਿਆਂ ਸਾਰ ਬਾਪੂ ਦੇ ਚਰਨਾਂ 'ਤੇ ਸੀਸ ਰੱਖ ਦਿੱਤਾ। ਉਹ ਬੱਚੀ ਵੀ ਤੇ ਉਹ ਲੜਕਾ ਵੀ, ਦੋਵੇਂ ਜਣੇ ਪਿਓ ਦੇ ਚਰਨਾਂ 'ਤੇ ਸੀਸ ਰੱਖ ਕੇ ਬਹੁਤ ਰੋਏ। ਕਹਿੰਦੇ ਅਸੀਂ ਏਡੀਆਂ ਭੁੱਲਾਂ ਕਰਦੇ ਰਹੇ। ਜਿਸ ਮਾਤਾ ਪਿਤਾ ਨੇ ਪਤਾ ਨਹੀਂ ਕਿੰਨਾ ਕੁਛ ਵਾਰ ਕੇ ਸਾਨੂੰ ਇੱਥੇ ਜੋਗਾ ਬਣਾਇਆ, ਅੱਜ ਉਹ ਇੱਕ ਚਾਹ ਦੇ ਕੱਪ ਨੂੰ ਵੀ ਤਰਸਦਾ ਹੈ। ਬਾਪੂ ਜਿਸ ਬਾਬੇ ਦੇ ਡੇਰੇ ਜਾਂਦੇ ਸੀ, ਉਹਨੇ ਕਦੇ ਨਹੀਂ ਸਾਨੂੰ ਦੱਸਿਆ, ਉਹਨੇ ਕਦੇ ਨਹੀਂ ਕਿਹਾ ਵੀ ਘਰ ਪਰਿਵਾਰ ਦੀ ਵੀ ਸੇਵਾ ਕਰਿਆ ਕਰੋ, ਉਹਨੇ ਕਦੇ ਨਹੀਂ ਕਿਹਾ ਵੀ ਮਾਤਾ ਪਿਤਾ ਦੀ ਸੇਵਾ ਕਰਿਆ ਕਰੋ। ਹਮੇਸ਼ਾ ਇੱਥੋਂ ਦੀ ਸੇਵਾ ਵਾਸਤੇ ਪ੍ਰੇਰਦਾ ਰਿਹਾ। ਪਰ ਸਾਨੂੰ ਅੱਜ ਗੁਰਦੁਆਰੇ ਗਏ ਤੇ ਅੱਜ ਸਾਨੂੰ ਪਤਾ ਲੱਗਿਆ। ਉਹ ਕਹਿਣ ਲੱਗੇ ਪੁੱਤ ਗੁਰਦੁਆਰੇ ਤੇ ਡੇਰੇ ਵਿੱਚ ਇਹੋ ਹੀ ਅੰਤਰ ਹੁੰਦਾ ਹੈ। ਮੈਂ ਤੁਹਾਨੂੰ ਤਾਂ ਹੀ ਕਿਹਾ ਕਰਦਾ ਸੀ ਨਾ ਵੀ ਗੁਰਦੁਆਰੇ ਜਾਇਆ ਕਰੋ। ਅੱਜ ਪਹਿਲੇ ਦਿਨ ਗੁਰਦੁਆਰੇ ਗਿਆ ਤੇ ਪਹਿਲੇ ਦਿਨ ਹੀ ਤੈਨੂੰ ਪਤਾ ਲੱਗ ਗਿਆ ਵੀ ਕੀ ਕਹਾਣੀ ਹੁੰਦੀ ਹੈ। ਕਹਿਣ ਲੱਗੇ ਬਾਪੂ ਜੀ ਅੱਜ ਤੋਂ ਬਾਅਦ ਜੋ ਹੁਣ ਤੁਸੀਂ ਕਹੋਗੇ ਨਾ ਅਸੀਂ ਉਹ ਕਰਾਂਗੇ। ਇੱਕ ਗੱਲ ਕਰਕੇ ਮੈਂ ਗੱਲ ਸਮਾਪਤ ਕਰ ਦੇਣੀ ਹੈ। ਇਹਦੇ 'ਤੇ ਬਹੁਤਾ ਵਕਤ ਨਹੀਂ ਆਪਾਂ ਲਾਉਣਾ। ਬਹੁਤ ਧਿਆਨ ਨਾਲ ਸੁਣਿਓ। ਮੈਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮੈਂ ਵੀ ਗ੍ਰਸਤੀ ਹੈ, ਤੁਸੀਂ ਵੀ ਗ੍ਰਸਤੀ ਹੋ। ਸਾਡੇ ਸਭਨਾਂ ਦੇ ਘਰਾਂ 'ਚ ਉਹੀ ਕੁਝ ਵਾਪਰਦਾ ਹੈ। ਪਰ ਮੈਂ ਅੱਜ ਹੱਥ ਜੋੜ ਕੇ ਇੱਕ ਬੇਨਤੀ ਕਰਨ ਲੱਗਾ ਤੁਹਾਨੂੰ ਸਾਰਿਆਂ ਨੂੰ, ਕੋਈ ਕਿਤੇ ਬੈਠਾ ਸੁਣ ਰਿਹਾ ਭਾਵੇਂ। ਨੰਬਰ 1, ਕਦੇ ਕਦਾਈ ਆਪਣੀ ਮਾਂ ਕੋਲ ਬੈਠ ਕੇ ਪੁੱਛਿਆ ਕਰ ਮਨਾ, ਭਈ ਮਾਂ ਜਦੋਂ ਮੈਂ ਖਾਣਾ ਹੁੰਦਾ ਸੀ ਨਾ, ਤੂੰ ਇੱਕ ਦਿਨ ਵੀ ਉਹ ਚੀਜ਼ ਘਰ 'ਚ ਨਹੀਂ ਬਣਾਈ ਜਿਹੜੀ ਮੈਨੂੰ ਨਾ ਪਸੰਦ ਹੋਵੇ। ਹਰ ਰੋਜ਼ ਉਹ ਹੀ ਬਣਾਇਆ ਜੋ ਮੈਂ ਕਿਹਾ। ਹਰ ਰੋਜ਼ ਤੂੰ ਉਹ ਬਣਾਇਆ ਖਾਣਾ ਘਰ ਵਿੱਚ, ਪ੍ਰਸ਼ਾਦਾ ਪਾਣੀ ਜੋ ਮੈਨੂੰ ਪਸੰਦ ਸੀ। ਪਰ ਮੈਂ ਅੱਜ ਤੈਨੂੰ ਬੇਨਤੀ ਕਰਨਾ, ਤੂੰ ਤਾਂ ਰੋਜ਼ ਮੇਰੀ ਪਸੰਦ ਦਾ ਖਵਾਉਂਦੀ ਰਹੀ ਹੈ, ਪਰ ਅੱਜ ਮੈਂ ਤੈਨੂੰ ਬੇਨਤੀ ਕਰਨਾ, ਅੱਜ ਤੂੰ ਦੱਸ ਕੀ ਖਾਣਾ ਹੈ। ਅੱਜ ਇੱਕ ਦਿਨ ਵਾਸਤੇ ਸਾਰਾ ਪਰਿਵਾਰ ਉਹੀ ਖਾਏਗਾ ਜੋ ਤੈਨੂੰ ਪਸੰਦ ਹੈ। ਮਾਂ ਅੱਜ ਮੈਂ ਤੇਰੀ ਪਸੰਦ ਦਾ ਖਾਣਾ ਬਣਾਉਣਾ ਹੈ। ਘਰ ਦੇ ਵਿੱਚ ਉਹ ਕੁਝ ਰੱਜ ਕੇ ਖਾਵੇਂ, ਤੂੰ ਖੁਸ਼ ਹੋ ਕੇ ਖਾਵੇਂ। ਸੱਚ ਕਰਕੇ ਜਾਣੀ ਮਾਂ ਦੀ ਉਮਰ ਵੱਧ ਜਾਏਗੀ, ਉਹਦੀਆਂ ਦਵਾਈਆਂ ਘਟ ਜਾਣਗੀਆਂ, ਉਹਦੀ ਨੀਂਦ ਚੰਗੀ ਹੋ ਜਾਏਗੀ। ਆਪਣੇ ਬਾਪ ਨੂੰ ਗਲਵੱਕੜੀ ਪਾ ਕੇ, ਕਦੇ ਬਾਪ ਨੂੰ ਗੋਦ ਵਿੱਚ ਲੈ ਕੇ ਤੇ ਇੰਨੀ ਗੱਲ ਕਹੇ ਹੋਏ ਮਨਾ ਭਈ ਬਾਪੂ ਤੁਹਾਡਾ ਬਹੁਤ ਧੰਨਵਾਦ, ਅੱਜ ਤੋਂ ਬਾਅਦ ਕੋਈ ਦਿਲ 'ਚ ਰੀਝ ਹੋਈ ਨਾ ਤਾਂ ਮੈਨੂੰ ਦੱਸਿਓ। ਮੈਂ ਸਾਰੀਆਂ ਪੂਰੀਆਂ ਨਾ ਕਰ ਸਕਾਂ, ਪਰ ਥੋੜ੍ਹੀਆਂ ਬਹੁਤੀਆਂ ਮੈਂ ਜ਼ਰੂਰ ਪੂਰੀਆਂ ਕਰਾਂਗਾ। ਸਾਡੇ ਸਮਾਜ ਵਿੱਚ ਇੱਕ ਇਹ ਰੀਤ ਹੈ, ਸੱਚਾਈ ਹੈ, ਜਿਸ ਡੰਗੋਰੀ ਨਾਲ ਪਕੜ ਕੇ ਨੇਤਰਹੀਣ ਰਾਹ ਲੱਭਦਾ ਫਿਰਦਾ ਹੁੰਦਾ ਨਾ, ਸੋਟੀ ਉਹਨੂੰ ਠੋਕਰਾਂ ਤੋਂ ਬਚਾਉਂਦੀ ਹੈ। ਜਦੋਂ ਉਹਨੂੰ ਅੱਖਾਂ ਮਿਲ ਜਾਂਦੀਆਂ, ਸਭ ਤੋਂ ਪਹਿਲਾਂ ਉਹ ਉਸੇ ਸੋਟੀ ਨੂੰ ਸੁੱਟਦਾ ਹੈ। ਉਹ ਜਦੋਂ ਪੌੜੀ ਚੜ੍ਹ ਜਾਂਦਾ ਹੈ ਨਾ, ਛੱਤ 'ਤੇ ਪਹਿਲਾ ਕਦਮ ਰੱਖਦਾ, ਸਭ ਤੋਂ ਪਹਿਲਾਂ ਪੌੜੀ ਵੱਲ ਪਿੱਠ ਹੁੰਦੀ ਹੈ ਬੰਦੇ ਦੀ। ਇਹ ਸੁਭਾਅ ਹੈ ਸਾਡਾ। ਜਦੋਂ ਆਪਣੇ ਪਰਉਪਕਾਰ ਭੁੱਲ ਜਾਂਦੇ ਹੈ ਆਪਣੇ ਮਾਪਿਆਂ ਦੇ ਤੇ ਭਟਕਣਾ ਵਿੱਚ ਪੈ ਜਾਂਦੇ। ਮੈਂ ਹੱਥ ਜੋੜ ਬੇਨਤੀ ਕਰਾਂ, ਮਾਪਿਆਂ ਨੇ ਸਾਨੂੰ ਪਾਲਿਆ, ਅਸੀਂ ਪਾਲਣੇ ਨਹੀਂ, ਸਿਰਫ ਅਸੀਂ ਤਾਂ ਸੰਭਾਲਣੇ ਹੈ। ਮਾਂ ਪਿਓ ਪਰ ਹਰ ਕਰੇ ਪੂਜ ਦੇਵੀ ਦੇਵ ਨਾ ਸੇਵ ਕਮਾਣੀ। ਮਾਂ ਪਿਓ ਪਰ ਹਰ ਨਹਾਵਣਾ 68 ਤੀਰਥ ਘੁੰਮਣ ਬਾਣੀ। ਤੇਰਾ ਬਾਪ ਮਜਬੂਰ ਹੈ, ਉਹਨੂੰ ਨਵਾ। ਤੇਰੀ ਮਾਂ ਮਜਬੂਰ ਹੈ, ਉਹਦੀ ਸੇਵਾ ਕਰ। ਤੇਰੇ ਤਾਂ 68 ਤੀਰਥਾਂ ਦੇ ਇਸ਼ਨਾਨ ਤੋਂ ਵੱਧ ਤੈਨੂੰ ਪਿਆਰ ਮਿਲੇਗਾ। ਮਾਂ ਪਿਓ ਪਰ ਹਰ ਕਰੇ ਦਾਨ। ਮਾਪਿਆਂ ਦੀ ਜ਼ਿੰਦਗੀ ਭਰ ਸੇਵਾ ਨਹੀਂ ਕਰੀ, ਤਰਸਦੇ ਰਹੇ। ਬਾਅਦ ਵਿੱਚ ਲੰਗਰ ਲਵਾਉਂਦਾ, 10-10 ਐਟਮਾਂ ਬਣਾਉਂਦਾ ਲੰਗਰ ਵਿੱਚ, ਕਿਸੇ ਲੇਖੇ ਨਹੀਂ ਪੈਣੀਆਂ। ਮਾਂ ਪਿਓ ਪਰ ਹਰ ਕਰੇ ਦਾਨ।
ਬੇਈਮਾਨ ਅਗਿਆਨ ਪ੍ਰਾਣੀ, ਬੇਈਮਾਨ ਹੈ ਇੱਕ ਨੰਬਰ ਦਾ। ਗੁਰਮਤਿ ਨਹੀਂ ਤੈਨੂੰ ਕਬੂਲ ਕਰਦੀ, ਅਗਿਆਨੀ ਹੈ। ਮਾਂ ਪਿਓ ਪਰ ਹਰ ਵਰਤ ਕਰ, ਮਰ ਮਰ ਜੰਮੇ ਭਰਮ ਭੁਲਾਣੀ। ਮਾਂ ਪਿਓ ਨੂੰ ਛੱਡ ਕੇ ਤਰ੍ਹਾਂ ਤਰ੍ਹਾਂ ਦੇ ਵਰਤ ਰੱਖਦਾ ਫਿਰਦਾ ਹੈ, ਇਹ ਕਿਸੇ ਲੇਖੇ ਵਿੱਚ ਨਹੀਂ ਪੈਣੇ। ਗੁਰ ਪਰਮੇਸ਼ਰ ਸਾਰ ਨਾ ਜਾਣੀ। ਕਹਿੰਦੇ ਫਿਰ ਜੇ ਤੂੰ ਗੁਰੂ ਦੀਆਂ ਗੱਲਾਂ ਸੁਣ ਕੇ ਧਾਰਮਿਕ ਸਥਾਨਾਂ 'ਤੇ ਜਾ ਕੇ ਆਪਣੀ ਘਰ ਗ੍ਰਸਤੀ ਦੀਆਂ ਜ਼ਿੰਮੇਵਾਰੀਆਂ ਨਾ ਨਿਭਾ ਸਕਿਆ, ਫਿਰ ਤੂੰ ਕੁਛ ਵੀ ਨਹੀਂ ਜਾਣਿਆ। ਗੁਰ ਪਰਮੇਸ਼ਰ ਸਾਰ ਨਾ ਜਾਣੀ, ਤੂੰ ਤਾਂ ਬਿਲਕੁਲ ਵੀ ਕੋਈ ਗੱਲ ਸਿੱਖ ਹੀ ਨਹੀਂ ਸਕਿਆ। ਤੈਨੂੰ ਤਾਂ ਤੱਤ ਦਾ ਵੀ ਨਾ ਪਤਾ ਲੱਗ ਸਕਿਆ, ਬਾਕੀ ਦੀਆਂ ਗੱਲਾਂ ਤਾਂ ਬੜੀਆਂ ਦੂਰ ਦੀਆਂ ਨੇ। ਅੱਜ ਲੋੜ ਹੈ ਬਹੁਤ ਜ਼ਿਆਦਾ ਸਾਡੇ ਸਮਾਜ ਵਿੱਚ ਆਈਆਂ ਹੋਈਆਂ ਕੁਰੀਤੀਆਂ। ਇਹ ਨਾ ਕਹੇ ਮੈਂ ਗੁਰਦੁਆਰੇ ਸੇਵਾ ਕਰਨਾ, ਮੁਬਾਰਕ, ਇੱਥੇ ਵੀ ਬਹੁਤ ਵਧੀਆ। ਇਹ ਨਾ ਕਹੇ ਵੀ ਮੈਂ ਇੰਨੇ ਪਾਠ ਕਰਨਾ, ਮੁਬਾਰਕ, ਪਾਠ ਕਰਨਾ ਬਹੁਤ ਵਧੀਆ। ਪਰ ਇਹ ਵੀ ਗੱਲ ਸਿੱਖ ਵੀ ਜਿਹੜੀਆਂ ਮੇਰੀਆਂ ਜ਼ਿੰਮੇਵਾਰੀਆਂ ਨੇ ਉਹਨਾਂ 'ਚ ਮੇਰਾ ਧਰਮ ਮੈਨੂੰ ਕੀ ਕਹਿੰਦਾ ਅਤੇ ਮੈਂ ਕਿੰਨਾ ਕੁ ਕਮਾ ਰਿਹਾ। ਗੁਰੂ ਕਿਰਪਾ ਕਰੇ ਕਿਤੇ ਅਸੀਂ ਗੁਰੂ ਚਰਨਾਂ ਵਿੱਚ ਜਾ ਕੇ ਇਹੋ ਜਿਹੀਆਂ ਗੱਲਾਂ ਸਿੱਖ ਸਕੀਏ, ਸਾਡੇ ਬਿਨਾਂ ਕਹਿਣ ਤੋਂ ਸਾਡੇ ਕਰਮਾਂ ਵਿੱਚੋਂ ਧਰਮ ਪ੍ਰਗਟ ਹੋਵੇ। ਮਾਪੇ ਖੁਸ਼ ਹੋ ਕੇ ਜਿਉਣ, ਮਾਪੇ ਅਸੀਸਾਂ ਦੇਣ ਭਈ ਇਹੋ ਜਿਹਾ ਬੱਚਾ ਰੱਬ ਸਭ ਨੂੰ ਦੇਵੇ, ਇਹੋ ਜਿਹੀ ਧੀ ਰਾਣੀ ਰੱਬ ਸਭ ਨੂੰ ਦੇਵੇ। ਇਹ ਵਿਚਾਰ ਆਪਾਂ ਇੱਥੇ ਸਮਾਪਤ ਕਰਨੇ ਆ। ਦੂਜਾ ਪੱਖ ਤੁਹਾਡੇ ਨਾਲ ਸਾਂਝਾ ਕਰਨਾ ਹੈ। ਇੰਨੇ ਦਿਨਾਂ ਦੀ ਸਮੁੱਚੀ ਵਿਚਾਰ ਨੂੰ ਆਪਾਂ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਕਵਰ ਕਰਨਾ ਹੈ। ਗੁਰਮਤਿ ਵਿੱਚ ਨਰ ਅਤੇ ਮਾਦਾ ਦੇ ਮਿਲਾਪ ਨੂੰ, ਇਸ ਵਿਆਹ ਕਾਰਜ ਨੂੰ ਆਨੰਦ ਕਾਰਜ ਦਾ ਨਾਂ ਦਿੱਤਾ ਜਾਂਦਾ ਹੈ। ਇਸ ਮਿਲਾਪ ਲਈ ਗੁਰੂ ਜੀ ਨੇ ਇਹੋ ਜਿਹੀ ਮਰਿਆਦਾ ਬਣਾਈ ਹੈ ਜਿਹੜੀ ਇਹ ਇੱਕ ਦਿਨ ਵਾਸਤੇ ਨਹੀਂ ਬਲਕਿ ਸਮੁੱਚੀ ਜ਼ਿੰਦਗੀ 'ਚ ਕੰਮ ਆਉਣ ਵਾਲੀ ਹੈ। ਸਾਰਾ ਜੀਵਨ ਇਹ ਸਿੱਖਿਆ ਚਾਰ ਲਾਵਾਂ ਦੀ ਅਤੇ ਆਨੰਦ ਕਾਰਜ ਦੀ ਮੈਨੂੰ ਰਿਸ਼ਤੇ ਨਿਭਾਉਣ ਵਿੱਚ ਸਹਾਈ ਹੋਵੇਗੀ ਅਤੇ ਇੱਕ ਚੰਗਾ ਸਚਿਆਰ ਇਨਸਾਨ ਬਣਨ ਵਿੱਚ ਮਦਦ ਕਰੇਗੀ। ਸ਼ਾਦੀ ਦਾ ਅਰਥ ਵੀ ਖੁਸ਼ੀ ਹੁੰਦਾ ਹੈ, ਪਰ ਗੁਰੂ ਜੀ ਨੇ ਇਹਨੂੰ ਸ਼ਾਦੀ ਨਹੀਂ ਕਿਹਾ, ਇਹਨੂੰ ਆਨੰਦ ਕਾਰਜ ਦਾ ਨਾਂ ਦਿੱਤਾ ਹੈ। ਆਪਾਂ ਗੁਰਮਤਿ ਵਿੱਚ ਇਹਨੂੰ ਆਨੰਦ ਕਾਰਜ ਦਾ ਨਾਂ ਕਹਿੰਦੇ ਹਾਂ। ਬਹੁਤ ਹੀ ਜ਼ਿਆਦਾ ਸੁਖਮਈ ਅਤੇ ਆਨੰਦਮਈ ਕਾਰਜ। ਜਦੋਂ ਲੜਕਾ ਅਤੇ ਲੜਕੀ ਜਵਾਨ ਹੋ ਜਾਣ, ਦੋਨੇ ਪਰਿਵਾਰ ਆਪਸ ਵਿੱਚ ਹੀ ਇੱਕ ਦੂਜੇ ਦੀ ਵਿਚਾਰ ਕਰਕੇ ਸਮਝਾ ਕੇ ਸਮਝ ਕੇ ਤੇ ਰਿਸ਼ਤਾ ਗੰਢ ਲੈਣਾ ਚਾਹੀਦਾ ਹੈ। ਸਤ ਸੰਤੋਖ ਕਰ ਭਾਓ, ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਲੋਭ ਲਾਲਚ ਦੇ ਉੱਤੇ ਇਸ ਗੱਲ ਦੀ ਨੀਂਹ ਨਾ ਰੱਖੀਏ ਰਿਸ਼ਤੇ ਦੀ, ਬਲਕਿ ਸਤ ਸੰਤੋਖ ਦੇ ਉੱਤੇ ਇਸ ਰਿਸ਼ਤੇ ਦੀ ਨੀਂਹ ਰੱਖੀਏ। ਰਿਸ਼ਤਾ ਹੋ ਗਿਆ। ਆਨੰਦ ਕਾਰਜ ਦਾ ਦਿਨ ਨਿਸ਼ਚਿਤ ਕਰਨਾ। ਉਹ ਦੋਨਾਂ ਪਰਿਵਾਰਾਂ ਨੂੰ ਜਾਂ ਆਪਣੇ ਸਮਾਜ ਦੀਆਂ ਮਜਬੂਰੀਆਂ ਨੂੰ ਮੱਦੇਨਜ਼ਰ ਰੱਖਦਿਆਂ ਉਹ ਦਿਨ ਨਿਸ਼ਚਿਤ ਕਰ ਲੈਣਾ ਚਾਹੀਦਾ ਹੈ। ਕਿਸੇ ਬ੍ਰਾਹਮਣ ਨੂੰ, ਕਿਸੇ ਦੇਹਧਾਰੀ ਨੂੰ, ਕਿਸੇ ਪਖੰਡੀ ਨੂੰ ਪੁੱਛਣ ਦੀ ਲੋੜ ਨਹੀਂ ਹੈ, ਕਿਉਂਕਿ ਮੈਂ ਜੇ ਵਿਸ਼ਵਾਸ ਕਰਨਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਫਿਰ ਮੈਨੂੰ ਹੋਰ ਦੀ ਲੋੜ ਨਹੀਂ ਹੈ। ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕ ਓਂਕਾਰ। ਦਿਨ ਨਿਸ਼ਚਿਤ ਹੋ ਗਿਆ। ਉਸ ਦਿਨ ਲੜਕੇ ਵਾਲੇ ਬਰਾਤ ਲੈ ਕੇ ਆਉਂਦੇ ਨੇ।
ਲੜਕੇ ਵਾਲਿਆਂ ਦੇ ਘਰ ਵੀ ਜਿਹੜੀਆਂ ਰਸਮਾਂ ਰੀਤਾਂ ਰਿਵਾਜ਼ਾਂ ਨਿਭਾਏ ਜਾਣੇ ਨੇ, ਉਹ ਕੋਸ਼ਿਸ਼ ਕਰੀਏ ਵੀ ਉਹਦੇ ਵਿੱਚ ਗੁਰਮਤ ਦੀ ਰੰਗਣ ਹੋਵੇ। ਲੜਕੀ ਵਾਲਿਆਂ ਦੇ ਘਰ ਵੀ ਜਿਹੜੇ ਵਿਆਹ ਦੀ ਪਹਿਲਾਂ ਤਿਆਰੀ ਹੈ, ਉਹਦੇ ਵਿੱਚੋਂ ਵੀ ਸਾਨੂੰ ਗੁਰੂ ਦੀਆਂ ਪਵਿੱਤਰ ਅਸੀਸਾਂ ਲੈਣ ਵਾਲੇ ਕਾਰਜ ਕਰਨੇ ਚਾਹੀਦੇ ਨੇ। ਹੁਣ ਮਿੱਥੇ ਹੋਏ ਦਿਨ ਮੁਤਾਬਕ ਲੜਕਾ ਆਪਣੇ ਪਰਿਵਾਰ ਸਮੇਤ ਬਰਾਤ ਲੈ ਕੇ ਆਇਆ ਤੇ ਲੜਕੀ ਵਾਲੇ ਆਏ ਨੇ। ਇਹ ਗੱਲ ਚੇਤਾ ਰੱਖਿਓ ਜੇ ਭਈ ਅੱਜ ਕੱਲ੍ਹ ਇੱਕ ਬਹੁਤ ਵੱਡੀ ਢਾਹ ਲੱਗਦੀ ਜਾ ਰਹੀ ਹੈ ਵੀ ਆਨੰਦ ਕਾਰਜ ਇਹੋ ਜਿਹੀਆਂ ਬੀਚਾਂ 'ਤੇ ਜਾ ਜਾ ਕੇ ਕਰਵਾਉਣ ਲੱਗ ਪਏ, ਉਹ ਵੀ ਗੁਰਮਤ ਨਹੀਂ ਹੈ। ਅਸੀਂ ਗੁਰੂ ਕੋਲੋਂ ਕੁਛ ਲੈਣ ਆਉਣਾ ਹੈ ਤੇ ਇੱਥੇ ਗੁਰਦੁਆਰਾ ਸਾਹਿਬ ਆਈਏ, ਗੁਰੂ ਦੁਆਰੇ ਹਮਰਾ ਵਿਆਹ ਜੇ ਹੋਆ, ਗੁਰਮਤ ਵਿੱਚੋਂ ਸਾਨੂੰ ਸਾਰਾ ਕੁਝ ਮਿਲ ਜਾਂਦਾ ਹੈ। ਉਸ ਵੇਲੇ ਪਹਿਲੀ ਅਰਦਾਸ ਇੱਕ ਮਿਲਣੀ ਦੀ ਅਰਦਾਸ ਹੁੰਦੀ ਹੈ। ਸਤਿਗੁਰੂ ਅੱਗੇ, ਪਰਮੇਸ਼ਰ ਅੱਗੇ ਇੱਕ ਤਰਲਾ ਲਿਆ ਜਾਂਦਾ ਹੈ, ਵਾਹਿਗੁਰੂ ਜੀ ਕਿਰਪਾ ਕਰੋ, ਇਹ ਜਿਹੜੇ ਦੋਵੇਂ ਪਰਿਵਾਰ ਮਿਲੇ ਨੇ ਇਹਨਾਂ ਨੂੰ ਸੁਭਾਅ ਚੰਗਾ ਬਖਸ਼ਿਓ, ਇਹਨਾਂ ਦੇ ਰਹਿੰਦੇ ਕਾਰਜ ਰਾਸ ਕਰਿਓ, ਇਸ ਰਿਸ਼ਤੇ ਨੂੰ ਮਿੱਠਾ ਪਿਆਰਾ ਕਰਕੇ ਨਿਭਾ ਸਕਣ ਜ਼ਿੰਦਗੀ ਪਰ, ਇਹ ਤੁਸੀਂ ਵਿੱਚ ਵਰਤਿਓ। ਸਿੱਖ ਨੂੰ ਸਭ ਤੋਂ ਵੱਡਾ ਭਰੋਸਾ ਅਰਦਾਸ 'ਤੇ ਹੁੰਦਾ ਹੈ। ਉਹ ਗੁਰੂ ਅੱਗੇ ਅਰਦਾਸ ਕਰਦਾ ਹੈ, ਮਿਲਣੀ ਦੀ ਅਰਦਾਸ ਹੈ। ਉਸ ਤੋਂ ਬਾਅਦ ਵਿੱਚ ਪ੍ਰਸ਼ਾਦੇ ਪਾਣੀ ਦਾ, ਬ੍ਰੇਕਫਾਸਟ ਦਾ ਪ੍ਰਬੰਧ ਕੀਤਾ ਹੁੰਦਾ ਹੈ। ਉਹ ਛਕ ਛਕਾ ਕੇ ਫਿਰ ਗੁਰੂ ਚਰਨਾਂ ਵਿੱਚ ਆਉਣਾ ਹੈ। ਲੜਕੇ ਪਰਿਵਾਰ ਵੱਲੋਂ ਵੀ ਆਏ ਹੁੰਦੇ ਨੇ, ਲੜਕੀ ਨੂੰ ਵੀ ਉਸੇ ਵੇਲੇ ਪਰਿਵਾਰ ਸਮੇਤ ਆ ਜਾਣਾ ਚਾਹੀਦਾ ਹੈ। ਜੋ ਗੁਰਮਤਿ ਹੈ, ਦੋਵੇਂ ਜਣੇ ਗੁਰੂ ਦਾ ਉਪਦੇਸ਼ ਸੁਣਨ। ਪਰ ਬਦਕਿਸਮਤੀ ਹੈ, ਅਜੋਕੇ ਸਮੇਂ 'ਚ ਇਤਨਾ ਝੁਕਾਅ ਹੋ ਗਿਆ ਭਈ ਅਸੀਂ ਆਨੰਦ ਕਾਰਜਾਂ ਲਈ ਉਡੀਕਦੇ ਰਹਿੰਦੇ ਹਾਂ, ਪਰ ਉਹ ਬਿਊਟੀ ਪਾਰਲਰ ਵਿੱਚੋਂ ਉਹਨਾਂ ਨੂੰ ਵਕਤ ਬਹੁਤ ਔਖਾ ਮਿਲਦਾ ਹੈ ਤੇ ਫਿਰ ਉਹ ਇੱਥੇ ਆਉਂਦੇ ਨੇ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ। ਅਸੀਂ ਸਾਦਗੀ ਵਾਲੀਆਂ ਰਸਮਾਂ ਨਿਭਾਈਏ। ਲੜਕਾ ਆ ਗਿਆ, ਲੜਕੀ ਆ ਗਈ। ਫਿਰ ਇੱਕ ਅੱਜ ਕੱਲ੍ਹ ਹੋਰ ਬੜੀ ਵੱਡੀ ਮੁਸ਼ਕਿਲ ਬਣੀ ਪਈ ਹੈ। ਜਿਹੜੇ ਲੋਕ ਮੈਰਿਜ ਨੂੰ ਉਹ ਅਰੇਂਜ ਕਰਦੇ ਨੇ, ਉਹਨਾਂ ਨੂੰ ਵੀ ਵਿੱਚੋਂ ਕੁਝ ਸਮੇਂ ਲਈ ਕੱਢ ਦੇਣਾ ਚਾਹੀਦਾ ਵੀ ਤੁਸੀਂ ਬਾਹਰ ਅਰੇਂਜ ਕਰਿਓ, ਪਰ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਡਾ ਕੋਈ ਮਤਲਬ ਨਹੀਂ। ਲੜਕੀ ਨੇ ਕਿਵੇਂ ਆਉਣਾ, ਕਿਵੇਂ ਮੱਥਾ ਟੇਕਣਾ, ਹਰ ਗੱਲ ਦੀ ਡਰਾਮੇਬਾਜ਼ੀ ਨੂੰ ਕੱਢ ਦੇਣਾ ਚਾਹੀਦਾ ਵਿੱਚੋਂ। ਲੜਕਾ ਤੇ ਲੜਕੀ ਦੋਵੇਂ ਜਣੇ ਮਹਾਰਾਜ ਦੇ ਹਜ਼ੂਰ ਬੈਠ ਜਾਣ। ਲੜਕਾ ਸੱਜੇ ਪਾਸੇ ਬੈਠਦਾ ਹੈ, ਲੜਕੀ ਖੱਬੇ ਪਾਸੇ ਬੈਠਦੀ ਹੈ ਤੇ ਉਹ ਦੋਵੇਂ ਜਣੇ ਬੈਠ ਕੇ ਸਤਿਗੁਰੂ ਜੀ ਦੇ ਹਜ਼ੂਰ। ਤਾਂ ਉਦੋਂ ਗੁਰੂ ਘਰ ਦੇ ਕੀਰਤਨੀਏ ਪਿਆਰ ਵਾਲੇ ਉਹ ਪਹਿਲਾਂ ਸ਼ਬਦ ਪੜ੍ਹਦੇ ਨੇ, ਕੀਤਾ ਲੋੜੀਏ ਕੰਮ ਸੋ ਹਰਿ ਪੈ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਇਹ ਵਾਲਾ ਮੁਬਾਰਕ ਸ਼ਬਦ ਪੜ੍ਹ ਕੇ ਤੇ ਸਾਰੇ ਪਰਿਵਾਰ ਨੇ ਵਿੱਚ ਇਸ ਕੀਰਤਨ ਦੇ ਸ਼ਾਮਲ ਹੋਣਾ ਹੈ, ਸੁਣਨਾ ਹੈ, ਵਿਚਾਰਨਾ ਹੈ। ਫਿਰ ਸਨਮਾਨਯੋਗ ਭਾਈ ਸਾਹਿਬ ਜੀ ਹੋਰਾਂ ਨੇ ਛੋਟੀ ਅਰਦਾਸ ਕਰਨੀ ਹੈ। ਜਦੋਂ ਛੋਟੀ ਅਰਦਾਸ ਕਰਨੀ, ਸੰਖੇਪ ਵਿੱਚ ਅਰਦਾਸ ਕਰਨੀ ਹੈ, ਉਦੋਂ ਸਾਰੀ ਸੰਗਤ ਨੇ ਇਵੇਂ ਬਰਾਜੀ ਰਹਿਣਾ ਹੈ। ਸਿਰਫ 6 ਨੇ ਉੱਠਣਾ ਹੈ। ਇੱਕ ਲੜਕਾ ਤੇ ਲੜਕੀ ਦੋਵੇਂ ਜਣੇ ਗੁਰੂ ਚਰਨਾਂ ਵਿੱਚ ਖਲੋਣਗੇ। ਦੂਜਾ ਲੜਕੇ ਪਰਿਵਾਰ ਵੱਲੋਂ ਮਾਤਾ ਤੇ ਪਿਤਾ ਜਾਂ ਕੋਈ ਉਹਨਾਂ ਦਾ ਹੋਰ ਘਰ ਦਾ ਜ਼ਿੰਮੇਵਾਰ ਜਿਹਨੂੰ ਘਰ ਵਾਲੇ ਚਾਹੁਣ, ਉਹ 2 ਜਣੇ ਖੜੇ ਹੋ ਸਕਦੇ ਨੇ। ਇਸੇ ਤਰ੍ਹਾਂ ਲੜਕੀ ਪਰਿਵਾਰ ਵੱਲੋਂ ਹੈ, ਮਾਤਾ ਤੇ ਪਿਤਾ ਜਾਂ ਕੋਈ ਸਕਾ ਸੰਬੰਧੀ ਹੋਵੇ ਉਹ ਖੜਾ ਹੋ ਸਕਦਾ। ਇਹਨਾਂ 6 ਨੇ ਅਰਦਾਸ ਵਿੱਚ ਸ਼ਾਮਲ ਹੋਣਾ ਹੈ। ਸ਼ਾਮਲ ਹੋਣ ਤੋਂ ਬਾਅਦ ਵਿੱਚ ਅਰਦਾਸ ਹੋ ਕੇ ਸੰਖੇਪ ਮੱਥਾ ਟੇਕਿਆ, ਅਦਬ ਨਾਲ ਆਪਣੀ ਆਪਣੀ ਥਾਂ 'ਤੇ ਪਿਆਰ ਨਾਲ ਬੈਠ ਜਾਣਾ। ਸਨਮਾਨਯੋਗ ਭਾਈ ਸਾਹਿਬ ਜੀ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੁਕਮ ਲੈਣਾ ਹੈ ਭਈ ਅਰਦਾਸ ਤੋਂ ਬਾਅਦ ਸਾਨੂੰ ਕੀ ਹੁਕਮ ਹੈ, ਹੁਣ ਅਸੀਂ ਕਿਵੇਂ ਕਰੀਏ ਇਸ ਕਾਰਜ ਨੂੰ। ਹੁਕਮਨਾਮਾ ਹੋ ਗਿਆ। ਹੁਣ ਸਨਮਾਨਯੋਗ ਭਾਈ ਸਾਹਿਬ ਫਿਰ ਬੇਨਤੀ ਕਰਨਗੇ ਭਈ ਹੁਣ ਲੜਕੀ ਦਾ ਪਿਤਾ
ਲੜਕੇ ਦਾ ਪੱਲਾ ਲੜਕੀ ਨੂੰ ਪਕੜਾ ਦੇਵੇ, ਲੜਕੇ ਦਾ ਪੱਲਾ ਪਕੜ ਕੇ ਲੜਕੀ ਦਾ ਪਿਤਾ ਲੜਕੀ ਨੂੰ ਪਕੜਾਉਂਦਾ ਹੈ, ਓਨੇ ਸਮੇਂ ਵਿੱਚ ਅੰਮ੍ਰਿਤਮਈ ਬਾਣੀ ਦਾ ਨਾਲ ਨਾਲ ਕੀਰਤਨ ਚੱਲ ਰਿਹਾ ਹੁੰਦਾ ਹੈ ਤੇ ਉਸ ਕੀਰਤਨ ਵਿੱਚ ਗੁਰੂ ਘਰ ਦੇ ਕੀਰਤਨੀਏ ਮੁਬਾਰਕ ਸ਼ਬਦ ਪੜ੍ਹਦੇ ਨੇ, ਉਸਤਤ ਨਿੰਦਾ ਨਾਨਕ ਜੀ ਮੈਂ ਹਬ ਮੰਝਾਈ ਛੋੜਿਆ, ਹਬ ਕਿਛ ਤਿਆਗੀ, ਹੱਬੇ ਸਾਕ ਕੁੜਾਵੇ ਡਿਠੇ, ਤੋ ਪੱਲੇ ਤੈਂਡੇ ਲਾਗੀ। ਸਤਿਗੁਰੂ ਜੀ ਦੇ ਚਰਨਾਂ ਵਿੱਚ ਇੱਕ ਦੂਜੇ ਦਾ ਪੱਲਾ ਪਕੜਨਾ ਹੈ। ਫਿਰ ਦੱਸਿਆ ਜਾਂਦਾ ਹੈ ਭਈ ਕਿਵੇਂ ਹੁਣ 4 ਲਾਵਾਂ ਦਾ ਪਾਠ ਹੋਣਾ ਹੈ ਤੇ ਉਸ 4 ਲਾਵਾਂ ਦੇ ਪਾਠ ਵਿੱਚੋਂ ਇੱਕ ਲਾਮ ਦਾ ਪਾਠ ਉਹ ਬੱਚਾ ਬੱਚੀ ਤੇ ਸਾਰੇ ਪਰਿਵਾਰ ਨੇ, ਸਾਰੀ ਸੰਗਤ ਨੇ ਉਹ ਸੁਣਨਾ ਹੈ। ਬੈਠ ਕੇ ਪਹਿਲਾਂ ਉਹ ਪੜ੍ਹਿਆ ਤਾਂ ਜਾਂਦਾ ਹੈ ਤਾਂ ਕਿ ਚੰਗੀ ਤਰ੍ਹਾਂ ਦ੍ਰਿੜ ਹੋ ਜਾਏ ਭਈ ਮੇਰੇ ਲਈ ਕੀ ਕਰਨਾ ਹੈ। ਉਹ ਸਰਵਣ ਕੀਤਾ ਲਾਮ ਦਾ ਪਾਠ ਮੈਂ ਅੱਗੇ ਜਾ ਕੇ ਉਹਦੇ ਸੰਖੇਪ ਦੇ ਅਰਥ ਵੀ ਕਰਨੇ ਨੇ। ਫਿਰ ਬੱਚਾ ਬੱਚੀ ਨੇ ਜਦੋਂ ਲਾਮ ਪੂਰੀ ਹੁੰਦੀ ਹੈ ਤਾਂ ਅਦਬ ਸਤਿਕਾਰ ਦੇ ਨਾਲ ਮੱਥਾ ਟੇਕ ਕੇ ਅੱਗੇ ਲੜਕਾ ਤੇ ਪਿੱਛੇ ਲੜਕੀ ਉਵੇਂ ਹੀ ਉਹ ਪੱਲਾ ਪਕੜ ਕੇ ਘੁੱਟ ਕੇ ਤੇ ਸਤਿਗੁਰੂ ਜੀ ਦੀਆਂ ਪਰਿਕਰਮਾ ਕਰਨੀਆਂ ਨੇ। ਇੱਥੇ ਆਪਾਂ ਰੁਕਣ ਲੱਗੇ ਹਾਂ। ਇਸ ਵੇਲੇ ਚਾਹੀਦਾ ਵੀ ਜਿਹੜੇ ਬਾਕੀ ਪਰਿਵਾਰਾਂ ਨਾਲ ਆਏ ਹੋਏ ਨੇ, ਨੰਬਰ 1 ਤਾਂ ਉਹ ਲੜਕਾ ਲੜਕੀ ਨੂੰ ਪਕੜਨ ਵਾਸਤੇ ਖੜੇ ਨਹੀਂ ਹੋਣਾ ਦੇਣਾ ਚਾਹੀਦਾ, ਕਿਉਂਕਿ ਬੱਚਾ ਬੱਚੀ ਵੱਡੇ ਨੇ, ਤੁਰਦੇ ਨੇ ਸਮਾਜ ਵਿੱਚ, ਆਪਣੇ ਕਾਰੋਬਾਰ ਕਰਦੇ ਨੇ। ਇਹ ਉਦੋਂ ਦੀਆਂ ਰੀਤਾਂ ਰਸਮਾਂ ਨੇ ਜਦੋਂ ਬੱਚੇ ਛੋਟੇ ਹੁੰਦੇ ਸਨ। ਹੁਣ ਨਾਲ ਖੜਨ ਦੀ ਲੋੜ ਨਹੀਂ। ਦੂਜੀ ਇਹਦੇ ਨਾਲ ਇੱਕ ਗੱਲ ਹੋਰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਭਈ ਆਰਾਮ ਨਾਲ ਲਾਮ ਦਾ ਅਸੀਂ ਪਰਿਕਰਮਾ ਕਰਨੀਆਂ ਨੇ। ਉਹੀ ਲਾਮ ਪਹਿਲਾਂ ਬੈਠ ਕੇ ਸੁਣਾਈ ਗਈ, ਉਹੀ ਲਾਮ ਦਾ ਕੀਰਤਨ ਹੋ ਰਿਹਾ ਹੈ। ਗੁਰੂ ਘਰ ਦੇ ਕੀਰਤਨੀਏ ਕੀਰਤਨ ਕਰਦੇ ਨੇ ਤਾਂ ਕਿ ਗੱਲ ਚੰਗੀ ਤਰ੍ਹਾਂ ਪਕੜ ਵਿੱਚ ਆ ਜਾਏ। ਲਾਮ 2 ਵਾਰੀ ਸੁਣਾਈ ਜਾਂਦੀ, ਯਾਦ ਰੱਖਿਓ ਜੀ। ਪਰਿਕਰਮਾ ਦਾ ਅਰਥ ਹੁੰਦਾ ਹੈ ਭਈ ਮੈਂ ਗੁਰੂ ਜੀ ਅੱਜ ਤੋਂ ਬਾਅਦ ਤੁਹਾਡੇ ਤੋਂ ਸਦਕੇ ਬਲਿਹਾਰੇ ਜਾਣਾ ਹੈ। ਪਰਿਕਰਮਾ ਕਰਨ ਦਾ ਅਰਥ ਹੁੰਦਾ ਹੈ ਮੇਰੀ ਜ਼ਿੰਦਗੀ ਦੇ ਸਫ਼ਰ ਵਿੱਚ ਅਗਰ ਕੋਈ ਸੈਂਟਰ ਬਿੰਦੂ ਹੈ ਤਾਂ ਕੇਵਲ ਗੁਰੂ ਹੈ। ਮੇਰਾ ਦੁੱਖ ਵੀ, ਮੇਰਾ ਸੁੱਖ ਵੀ, ਮੇਰੀ ਖੁਸ਼ੀ ਵੀ, ਮੇਰੀ ਗਮੀ ਵੀ, ਮੇਰਾ ਹਰ ਚੀਜ਼ ਤੁਹਾਡੇ ਨਾਲ ਸੰਬੰਧਿਤ ਹੈ। ਇਸ ਵੇਲੇ ਤੁਹਾਡੇ ਅਤੇ ਮੇਰੇ ਦਰਮਿਆਨ ਹੋਰ ਕੋਈ ਵੀ ਨਹੀਂ ਹੈ। ਗੁਰੂ ਦੇ ਦੁਆਲੇ ਪਰਿਕਰਮਾ ਕਰਨ ਦਾ ਅਰਥ ਹੁੰਦਾ ਮੈਂ ਬਾਕੀ ਸਭ ਕੁਝ ਛੱਡ ਕੇ ਸਤਿਗੁਰੂ ਜੀ ਤੁਹਾਡੀ ਆਗਿਆ ਵਿੱਚ ਤੁਰਨ ਲਈ ਤਿਆਰ ਹੈ। ਲੜਕਾ ਅੱਗੇ ਇਸ ਲਈ ਹੁੰਦਾ ਹੈ ਕਿਉਂਕਿ ਲੜਕੀ ਨੇ ਥਾਂ ਬਦਲਣੀ ਹੈ, ਲੜਕੇ ਨੇ ਨਹੀਂ ਬਦਲਣੀ। ਲੜਕਾ ਤਾਂ ਉਸੇ ਘਰ 'ਚ ਹੈ, ਉਹਦੇ ਕੋਨੇ ਕੋਨੇ ਤੋਂ ਵਾਕਫ ਹੈ। ਲੜਕਾ ਅੱਗੇ ਤਾਂ ਕੀਤਾ ਜਾਂਦਾ ਹੈ ਵੀ ਜਿਵੇਂ ਅੱਜ ਵੀ ਤੁਸੀਂ ਦੇਖੋ, ਤੁਹਾਨੂੰ ਰਸਤੇ ਦਾ ਪਤਾ ਹੋਵੇ, ਮੈਨੂੰ ਨਾ ਪਤਾ ਹੋਵੇ, ਤੇ ਆਪਾਂ ਸੌਖਾ ਜਿਹਾ ਕਹਿੰਦੇ ਮੈਨੂੰ ਫੋਲੋ ਕਰ ਲਓ, ਮੈਂ ਅੱਗੇ ਜਾਣਾ, ਤੁਸੀਂ ਮੇਰੇ ਪਿੱਛੇ ਆ ਜਿਓ। ਲੜਕੇ ਨੇ ਥਾਂ ਨਹੀਂ ਬਦਲਣੀ ਹੁੰਦੀ। ਲੜਕੇ ਦੇ ਮਾਂ ਬਾਪ, ਭੈਣ ਭਰਾ, ਸਕੇ ਸੰਬੰਧੀ, ਘਰ ਪਰਿਵਾਰ ਉਹੀ ਹੈ। ਉਹ ਲੜਕੀ ਨੂੰ ਪਿੱਛੇ ਤਾਂ ਤੋਰਦਾ ਵੀ ਜਿੱਥੇ ਜਿੱਥੇ ਲੋੜ ਪਈ ਮੈਂ ਤੁਹਾਨੂੰ ਦੱਸੀ ਜਾਵਾਂਗਾ। ਇਹ ਪਰਿਕਰਮਾ ਨਹੀਂ ਹੁੰਦੀਆਂ ਇਕੱਲੀਆਂ, ਅਸਲ ਵਿੱਚ ਜ਼ਿੰਦਗੀ ਦੀ ਇੱਕ ਅਗਵਾਈ ਹੁੰਦੀ ਹੈ। ਜਦੋਂ ਤੱਕ ਤੁਸੀਂ ਵਾਕਫ ਨਹੀਂ ਹੁੰਦੇ ਉਦੋਂ ਤੱਕ ਮੈਂ ਸਾਰੀਆਂ ਗੱਲਾਂ ਤੁਹਾਨੂੰ ਦੱਸਾਂਗਾ। ਮੇਰੀ ਮਾਂ ਨੂੰ ਕੀ ਪਸੰਦ ਹੈ, ਮੇਰੇ ਪਿਓ ਨੂੰ ਕੀ ਪਸੰਦ ਹੈ, ਸਾਡੇ ਘਰ ਪਰਿਵਾਰ ਦੀ ਕੀ ਰੀਤੀ ਰਿਵਾਜ ਨੇ, ਅਸੀਂ ਕਿੰਨੇ ਵਜੇ ਜਾਗਦੇ ਹਾਂ, ਕੀ ਖਾਣਾ ਖਾਂਦੇ ਹਾਂ, ਸਾਡੇ ਘਰ ਦਾ ਕੀ ਸਾਜੋ ਸਮਾਨ ਕਿੱਥੇ ਪਿਆ, ਇਤਿਆਦਿਕ। ਉਹ ਲੜਕਾ ਅੱਗੇ ਦਾ ਮਤਲਬ ਇਹ ਹੈ ਭਈ ਲੜਕੀ ਨੂੰ ਉਹਨੇ ਗਾਈਡ ਕਰਨਾ ਹੈ। ਇਹ ਨਹੀਂ ਵੀ ਕਿਸੇ ਕੰਪੀਟੀਸ਼ਨ 'ਚ ਪੈਣਾ। ਹੁਣ ਉਹ ਲਾਮ ਕੀਰਤਨ ਦੀ ਪੂਰੀ ਹੋ ਗਈ ਤੇ ਵਾਪਸ ਆ ਕੇ ਗੁਰੂ ਚਰਨਾਂ ਵਿੱਚ ਫਿਰ ਦੁਬਾਰੇ ਮੱਥਾ ਟੇਕ ਕੇ ਆਪਣੀ ਆਪਣੀ ਥਾਂ 'ਤੇ ਬਿਰਾਜ ਜਾਣਾ ਹੈ। ਭਾਈ ਸਾਹਿਬ ਜੀ ਦੂਜੀ ਲਾਮ ਪੜ੍ਹਨਗੇ, ਸੁਣ ਕੇ ਉਸ ਲਾਮ ਨੂੰ ਅਦਬ ਨਾਲ ਮੱਥਾ ਟੇਕ ਕੇ ਫਿਰ ਦੂਜੀ ਲਾਮ ਦੀ ਪਰਿਕਰਮਾ, ਫਿਰ ਤੀਜੀ ਲਾਮ ਦੀ ਪਰਿਕਰਮਾ, ਫਿਰ ਚੌਥੀ ਲਾਮ ਦੀ ਪਰਿਕਰਮਾ। ਇਵੇਂ ਉਹ 4 ਪਰਿਕਰਮਾ ਕਰਨੀਆਂ ਨੇ।
मैं थोड़ा जिहा संखेप जिहा अर्थ कर देना। लाम का अर्थ हुंदा है वो रस्सा जिहदे नाल किसे गड्डी जां गड्डे ते बन्ने हुए समान नूं चंगी तरह कस दिता जाता है भी वो डिगे डोले ना। इसे तरह चार लावां का अर्थ है भी चार जिम्मेवारियां अज इन्हां बच्चियां नूं नवीआं देण लगे ने ते उस जिम्मेवारियां नूं समझदियां होइयां ते उन्हां ने एक एक लाम नूं समझना है। हर पहलड़ी लाम प्रवृत्ति कर्म दृढ़ाया बलराम जीओ, बाणी ब्रह्मा वेद धर्म दृढ़ो पाप त्यजाया बलराम जीओ। धर्म दृढ़ो कर नाम ते आवो सिमरत नाम दृढ़ाया, सतगुर गुर पूरा आराधो सब किल बिक पाप गवाया। सहज आनंद होआ बड़ भागी मन हर हर मीठा लाया, जन कहे नानक लाम पहली आरंभ काज रचाया। ये पहली लाम है जिहदा अर्थ यह है भई असीं अज सतगुरु जी तुहाडे चरनां विच जुड़ के इस गल नूं समझिआ भई प्रवृत्ति कर्म एक दूजे लई किवें जिउणा है। हुण दो परिवार हो गए ने, इसलिए सानू ये पता होना चाहिए भई मैं इस जिंदगी के नवे उपदेश नूं किवें जीवन विच धारण करना है। मैं प्रवृत्ति कर्म एक दूजे लिए जिउणा है। मेरे लिए जितनी जीवन की सांझ है वो सिर्फ गुरु की बाणी है। बाणी ब्रह्मा वेद धर्म दृढ़ो पाप त्यजाया बलराम जीओ। मैं किसी कर्म नूं पाप नहीं कहना, मेरा गुरु उस पाप विचों कढ दिंदा है। दूजड़ी लाम, हर दूजड़ी लाम सतगुर पुरख मिलाया बलराम जीओ। निरभौ भै मन होए हौमै मैल गवाया बलराम जीओ। निर्मल भौ पाया हर गुण गाया, हर वेखे राम हदूरे। हर आत्म राम पसारिया स्वामी, सर्ब रिहा भरपूरे। अंतर बाहर हर प्रभ एको, मिल हर जन मंगल गाए। जन नानक दूजी लाम चलाई, अनहद शब्द बजाई। दूजी लाम का अर्थ है भई मैं अज मेरी जिंदगी च गुरु शामिल हो गया। हुण कोई कहे भी हुण तक गुरु शामिल ही नहीं सी, नहीं, हुण तक भी शामिल सी, पर हुण तो पहला मेरी जिम्मेवारी कोई नहीं सी। मैं कुछ गल्लां किसी नूं पुछ के, कुछ गल्लां किसी नूं पुछ के सार लैंदा सां, पर अज तो बाद मैं समर्पित हो गया। केवल गुरु तो बिना मैं होर किसी नूं नहीं पुछना अपनी घर गृहस्थी वास्ते। गुरु जी के उपदेश मुताबक मैं अपने जीवन नूं जिउणा है, क्योंकि मेरे अंदरों हौमे की मैल नूं उतार देना, मेरे अंदर निर्मल भाव पैदा कर देना, मेरी घर गृहस्थी विच आनंद पैदा कर देना, ये केवल गुरु कोलों मिलना, दुनिया कोलों नहीं मिलना। मैं दुनिया नूं एक पासे कर देना। हर तीजड़ी लाम मन चौ भया बैरागियाँ बलराम जीओ। संत जना हर मेल हर पाया, वड भागियाँ बलराम जीओ। निर्मल हर पाया हर गुण गाया, मुख बोली हर बाणी। संत जना बड़ भागी पाया, हर कथिया कथ कहानी। हिरदय हर 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 तुन उपजी, हर जपिए मस्तक भाग जियो। जन नानक बोले तीजी लावै, हर उपजै मन बैराग जियो। तीजी लाम का अर्थ है भई मैं घर खुशियां दे विच जिउणा है ते नाल मैं किसी भी चीज़ दे नाल इहो जी अटैचमेंट नहीं रखनी। मन बैराग जीओ दा अर्थ है मैं इहो जी अटैचमेंट नहीं रखनी ताकि मेरे घर दे रिश्ते ही टुट जाण। मैं इवें दी गल नहीं करनी। मैं अपने जीवन विच हर दिन खुशियां ते प्यार नाल बिताउणा है ते मैं ये नहीं भी मैं किसी चीज़ के उत्ते अपना कब्जा जमा लवां। बैराग का अर्थ हुंदा है किसी चीज़ तो उपराम होना, उहदे तो कब्जा छड्डना, उहदे नाल पकड़ नूं छड्ड देना। ये तीजी लाम है। हर चौथड़ी लाम मन सहज पया, हर पाया बलराम जीओ। गुरमुख मिलिया सुभाए, हर मन तन मीठा लाया बलराम जीओ। हर मीठा लाया मेरे प्रभ पाया, अन दिन हर लिव लाई। मन चिंदिया फल पाया स्वामी, हर नाम बजी बधाई। हर प्रभ ठाकुर काज रचाया, तन हिरदय नाम बेगासी। जन नानक बोले चौथी लावै, हर पाया प्रभ अबनाशी। ये गल बच्चियां ने बहुत चेते विच रखनी है।
ਚੌਥੀ ਲਾਮ ਦਾ ਅਰਥ ਹੈ ਭਈ ਮੈਂ ਘਰ ਗ੍ਰਸਤੀ ਵਿੱਚ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਮੈਂ ਇੱਕ ਚੰਗਾ ਇਨਸਾਨ ਵੀ ਬਣ ਗਿਆ, ਮੈਂ ਚੰਗਾ ਪੁੱਤ ਵੀ ਬਣ ਗਿਆ, ਚੰਗਾ ਪਤੀ ਵੀ ਬਣ ਗਿਆ, ਚੰਗਾ ਭਰਾ ਵੀ ਬਣ ਗਿਆ। ਗੁਰੂ ਨੇ ਮੇਰੇ ਵਿੱਚ ਸਾਰੇ ਉਹ ਗੁਣ ਭਰ ਦਿੱਤੇ। ਮੈਨੂੰ ਰੱਬ ਦਾ ਮਿਲਣ ਦਾ ਅਰਥ ਹੈ ਮੈਂ ਸਚਿਆਰ ਹੋ ਗਿਆ, ਮੈਂ ਰੱਬ ਪਾ ਲਿਆ ਇਸ ਜੀਵਨ ਵਿੱਚ। ਇੱਕ ਬੇਨਤੀ ਹੋਰ ਕਰਾਂ, ਬੱਚਾ ਬੱਚੀ ਇਸ ਗੱਲ 'ਤੇ ਬਹੁਤ ਧਿਆਨ ਦੇਣ, ਜਦੋਂ ਵੀ ਲਾਮ ਦੀ ਅਖੀਰੀ ਪੰਕਤੀ ਆਉਂਦੀ ਹੈ ਉਦੋਂ ਬਕਾਇਦਾ ਸ਼ਬਦ ਹੁੰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਨਾਮ, ਜਨ ਨਾਨਕ ਬੋਲੇ। ਉਹ ਜਿਹੜੀ ਪਹਿਲੀ ਲਾਮ ਇਹ ਸ਼ਬਦ ਆਉਣਾ ਹੈ ਨਾ, ਉਦੋਂ ਉਹ ਆਪਣੇ ਮਨ ਵਿੱਚ ਵਿਚਾਰ ਬਣਾਉਣ ਵੀ ਹੁਣ ਅਸੀਂ ਮੱਥਾ ਟੇਕ ਕੇ ਪਰਿਕਰਮਾ ਸ਼ੁਰੂ ਕਰਨੀ। ਫਿਰ ਇਵੇਂ ਨਾਨਕ ਸ਼ਬਦ ਆਇਆ ਦੂਜੀ ਲਾਮ ਦੇ ਵਿੱਚ, ਫਿਰ ਉਦੋਂ ਪਰਿਕਰਮਾ ਕਰਨੀ ਹੈ। ਇੱਧਰ ਉੱਧਰ ਦੇਖਣ ਦੀ ਬਜਾਏ, ਇੱਧਰ ਉੱਧਰ ਭਟਕਣ ਦੀ ਬਜਾਏ ਜ਼ਿੰਦਗੀ ਦਾ ਬਹੁਤ ਵੱਡਾ ਕਾਰਜ ਹੈ। ਅਤੇ ਜਿੰਨੀ ਵਾਰੀ ਵੀ ਸ਼ਬਦ ਨਾਨਕ ਆਵੇ ਉਨੀ ਵਾਰੀ ਅਸੀਂ ਚਾਰੇ ਲਾਵਾਂ ਵਿੱਚ ਆਨੰਦ ਦੇ ਨਾਲ, ਸਹਿਜ ਆਨੰਦ ਉਹਾ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ। ਉਦੋਂ ਬੱਚਾ ਬੱਚੀ ਮੱਥਾ ਟੇਕ ਕੇ ਸਹਿਜ ਨਾਲ ਪਰਿਕਰਮਾ ਕਰਨਾ। ਇੱਕ ਬੇਨਤੀ ਹੋਰ ਕਰਾਂ, ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਇਹ ਅੰਕਿਤ ਹੈ ਭਈ ਬੱਚਾ ਬੱਚੀ ਲਾਵਾਂ ਦਾ ਪਾਠ ਖੜੇ ਹੋ ਕੇ ਸੁਣਨਾ। ਉਹ ਮੱਥਾ ਟੇਕ ਕੇ ਖੜੇ ਹੋ ਕੇ ਸੁਣਨਾ। ਇਹ ਗੱਲ ਨੂੰ ਬਹੁਤ ਤਵੱਜੋ ਦੇ ਕੇ ਸੁਣਿਓ ਜੀ। ਆਮ ਕਰਕੇ ਕੀ ਹੁੰਦਾ ਹੈ ਵੀ ਜਦੋਂ ਪਹਿਲੀ ਲਾਮ ਹੁੰਦੀ ਹੈ ਉਦੋਂ ਬੱਚੇ ਖਿਆਲ ਨਹੀਂ ਕਰਦੇ ਤੇ ਬੈਠ ਕੇ ਸੁਣ ਲੈਂਦੇ ਨੇ, ਫਿਰ ਅਗਲੀਆਂ ਲਾਵਾਂ ਨੂੰ ਕੋਸ਼ਿਸ਼ ਕਰਦੇ ਨੇ ਵੀ ਅਸੀਂ ਖੜ ਜਾਈਏ। ਉਹ ਬੜੀ ਕਨਫਿਊਜ਼ਨ ਪੈਦਾ ਹੋ ਜਾਂਦੀ ਹੈ, ਬੜੀ ਭਰਮ ਜਿਹਾ ਪੈਦਾ ਹੋ ਜਾਂਦਾ। ਇਦੋਂ ਚੰਗਾ ਹੈ ਤਾਂ ਕਿ ਉਹ ਕਿਉਂ ਖੜੇ ਹੋ ਕੇ ਸੁਣਨ, ਜਿਵੇਂ ਅਦਾਲਤ ਵਿੱਚ ਬੈਠੇ ਲੋਕ ਬਹੁਤ ਹੁੰਦੇ ਨੇ ਪਰ ਜਿਨ੍ਹਾਂ ਦਾ ਕੇਸ ਹੈ ਉਹ ਖੜੇ ਹੋ ਕੇ ਜੱਜ ਦੇ ਕੋਲ ਸੁਣਦੇ ਨੇ। ਉਹ ਇਹ ਨਹੀਂ ਵੀ ਆਪਣੀ ਮਰਜ਼ੀ ਨਾਲ ਬੈਠੇ ਨੇ ਵੇਸਲੇ। ਉਪਦੇਸ਼ ਭਾਵੇਂ ਸਾਰੀ ਸੰਗਤ ਲਈ ਹੈ, ਪਰ ਅੱਜ ਅਸੀਂ ਇਕੱਠੇ ਕਿਹਨਾਂ ਲਈ ਹੋਏ ਹਾਂ? ਇਹ ਦੋ ਬੱਚੇ ਨੇ। ਉਹ ਬੱਚੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਬੜੇ ਸਹਿਜ ਢੰਗ ਨਾਲ ਖੜੇ ਹੋ ਕੇ ਸਰਵਣ ਕਰਨ। ਜਦੋਂ ਭਾਈ ਸਾਹਿਬ ਜੀ ਲਾਮ ਪੜ੍ਹਦੇ ਨੇ ਅਤੇ ਉਦੋਂ ਬਾਅਦ ਵਿੱਚ ਮੱਥਾ ਟੇਕ ਕੇ ਉਹ ਪਰਿਕਰਮਾ ਕਰ ਸਕਦੇ ਨੇ, ਪਰਿਕਰਮਾ ਕਰਦੇ ਨੇ। ਪਰ ਇਹ ਕੋਈ ਜ਼ਰੂਰੀ ਨਹੀਂ ਹੈ। ਕਿਸੇ ਵੇਲੇ ਕੋਈ ਲੋੜ ਹੋਵੇ, ਜਿਵੇਂ ਬੱਚਾ ਬੱਚੀ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਾਰੋਬਾਰਾਂ ਦੇ ਕਾਰਜਾਂ ਵਿੱਚ ਕਈ ਵਾਰੀ ਐਸੇ ਕਾਰਨ ਬਣ ਜਾਂਦੇ ਨੇ, ਨਹੀਂ ਰੋਟੀ ਰੱਜ ਕੇ ਖਾ ਹੁੰਦੀ, ਨਹੀਂ ਘਰ ਦੇ ਕਬੀਲਦਾਰੀਆਂ ਵਿੱਚ ਬੱਚਾ ਬੱਚੀ ਦੇ ਜੀਵਨ ਵਿੱਚ ਵੀ ਕਈ ਐਸੇ ਉਤਰਾਅ ਚੜ੍ਹਾਅ ਹੁੰਦੇ ਨੇ। ਤੁਸੀਂ ਸਮਝਦੇ ਹੋ ਭਈ ਉਹ ਕਈ ਵਾਰੀ ਅਵੇਸਲੇਪਣ ਦੇ ਵਿੱਚ ਉਹ ਨਹੀਂ ਖਲੋ ਸਕਦੇ, ਤਾਂ ਉਦੋਂ ਬੈਠ ਕੇ ਲਾਮ ਸੁਣ ਲੈਣੀ, ਫਿਰ ਪਰਿਕਰਮਾ ਕਰਕੇ ਲਾਮ ਦੀ ਵਾਪਸ ਆ ਕੇ ਮੱਥਾ ਟੇਕ ਕੇ ਬੈਠ ਜਾਣਾ। ਕੋਈ ਗੁਨਾਹ ਨਹੀਂ ਹੈ ਇਸ ਗੱਲ ਦਾ। ਉਹ ਉਸ ਵਕਤ ਦੀ ਸਥਿਤੀ ਅਨੁਸਾਰ ਕਰ ਸਕਦੇ ਨੇ। ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਜੋ ਖੜ ਕੇ ਲਾਮ ਲੈਣ ਦਾ ਅੰਕਿਤ ਉਹੀ ਹੈ, ਪਰ ਸਮੇਂ ਮੁਤਾਬਕ ਤੁਸੀਂ ਬੈਠ ਕੇ ਵੀ ਸੁਣ ਲਓਗੇ। ਇਹਨੂੰ ਕੋਈ ਗੁਨਾਹ ਨਹੀਂ ਮੰਨਿਆ ਜਾਂਦਾ। ਇਹ ਦੋਵੇਂ ਗੱਲਾਂ ਦੀ ਪ੍ਰਵਾਨਗੀ ਹੈ। ਹੁਣ 4 ਲਾਵਾਂ ਹੋ ਗਈਆਂ। ਫਿਰ ਉਸ ਤੋਂ ਬਾਅਦ ਵਿੱਚ ਉਸੇ ਵੇਲੇ ਕੀਰਤਨ ਕਰਨ ਵਾਲਿਆਂ ਨੇ ਆਨੰਦ ਸਾਹਿਬ ਦਾ ਪਾਠ ਕਰਨਾ ਹੈ। ਕਿਉਂ? ਕਿਉਂਕਿ ਜਦੋਂ ਕੋਈ ਕਾਰਜ ਸੰਪੂਰਨ ਹੋ ਜਾਂਦਾ ਹੈ ਤੇ ਅਸੀਂ ਆਨੰਦ ਸਾਹਿਬ ਦੇ ਨਾਲ ਉਸ ਕਾਰਜ ਦੀ ਸੰਪੂਰਨਤਾ ਦੀ ਮੋਹਰ ਲਾਉਂਦੇ ਹਾਂ। ਆਨੰਦ ਸਾਹਿਬ ਦਾ ਪਾਠ ਹੋਇਆ, ਫਿਰ ਉਸ ਤੋਂ ਬਾਅਦ ਵਿੱਚ ਆਨੰਦ ਕਾਰਜ ਨਾਲ ਸੰਬੰਧਿਤ ਸ਼ਬਦ ਪੜ੍ਹੇ ਜਾਂਦੇ ਨੇ। ਇਹ ਵੀ ਅੱਜ ਦੀ ਰੀਤ ਮੁਤਾਬਕ ਹੈ। ਵਿਆਹ ਹੋਆ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ।
ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ, ਹਉਮੈ ਰੋਗ ਗਿਆ ਦੁਖ ਲਾਤਾ, ਆਪ ਆਪੇ ਗੁਰਮਤਿ ਪਦ ਖਾਦਾ। ਅਕਾਲ ਮੂਰਤ ਵਰ ਪਾਇਆ ਅਬਨਾਸ਼ੀ, ਨਾ ਕਦੇ ਮਰੇ ਨਾ ਜਾਇਆ, ਵਿਵਾਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਇਹ ਸ਼ਬਦ ਪੜ੍ਹ ਕੇ ਪੂਰੀ ਆਸ਼ਾ ਜੀ, ਮਨਸ਼ਾ ਮੇਰੇ ਰਾਮ। ਫਿਰ ਉਸ ਤੋਂ ਬਾਅਦ ਵਿੱਚ ਸਤਿਗੁਰੂ ਜੀ ਦੇ ਚਰਨਾਂ ਵਿੱਚ ਖਲੋ ਕੇ ਅਰਦਾਸ ਕੀਤੀ ਜਾਂਦੀ ਹੈ। ਇਸ ਅਰਦਾਸ ਵਿੱਚ ਸਾਰੀ ਸੰਗਤ ਸ਼ਾਮਲ ਹੁੰਦੀ ਹੈ। ਅਰਦਾਸ ਕਰਨ ਤੋਂ ਬਾਅਦ ਵਿੱਚ ਅਦਬ ਸਤਿਕਾਰ ਨਾਲ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੁੰਦਾ ਹੈ ਭਈ ਇਹ ਬੱਚੇ ਇਕੱਠੇ ਆਏ ਨੇ ਅੱਜ ਗੁਰੂ ਚਰਨਾਂ ਵਿੱਚ ਆਨੰਦ ਕਾਰਜ ਲਈ, ਕਿਰਪਾ ਕਰੋ ਜੇ ਇਹਨਾਂ ਨੂੰ ਇਹੋ ਜਿਹਾ ਜੀਵਨ ਬਖਸ਼ਿਸ਼ ਕਰਿਓ ਸਤਿਗੁਰੂ ਜੀ, ਜਿਹੜੇ ਤੁਹਾਡੇ ਮੁਬਾਰਕ ਬਚਨ ਨੇ। ਧੰਨ ਫਿਰ ਇਹ ਨਾ ਆਖੀਆਂ, ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧੰਨ ਫਿਰ ਕਹੀਆਂ ਸੋਏ। ਇਹਨਾਂ ਨੂੰ ਇਸ ਤਰ੍ਹਾਂ ਦਾ ਜੀਵਨ ਬਖਸ਼ਿਸ਼ ਕਰੋ ਤਾਂ ਕਿ ਇਹ ਗੁਰਮਤਿ ਦੇ ਰਾਹ 'ਤੇ ਤੁਰਦਿਆਂ ਹੋਇਆਂ ਜਿੱਥੇ ਪਰਿਵਾਰ ਗ੍ਰਿਸ਼ਟੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ, ਸੰਸਾਰਕ ਜ਼ਿੰਮੇਵਾਰੀਆਂ ਨਿਭਾਉਣ, ਆਪਣੇ ਮਾਪਿਆਂ ਦੀ ਸੇਵਾ ਰੱਜ ਕੇ ਕਰਨ ਅਤੇ ਆਪਣਾ ਜੀਵਨ ਖੁਸ਼ਹਾਲੀ ਨਾਲ ਗੁਜ਼ਾਰ ਸਕਣ। ਅਰਦਾਸ ਤੋਂ ਬਾਅਦ ਵਿੱਚ ਮੱਥਾ ਟੇਕ ਕੇ ਬਰਾਤ ਜਾਣਾ ਹੈ। ਫਿਰ ਸਤਿਗੁਰੂ ਜੀ ਦਾ ਹੁਕਮਨਾਮਾ ਲਿਆ ਜਾਣਾ ਹੈ। ਆਨੰਦ ਕਾਰਜਾਂ ਦੇ ਉੱਤੇ ਚੇਤੇ ਰੱਖਿਓ ਜੇ ਅਰਦਾਸਾਂ 3 ਨੇ, ਹੁਕਮਨਾਮੇ 2 ਨੇ। ਪਹਿਲੀ ਅਰਦਾਸ ਮਿਲਣੀ ਦੀ, ਦੂਜੀ ਅਰਦਾਸ ਕਾਰਜ ਦੀ ਆਰੰਭਤਾ ਦੀ, ਤੀਜੀ ਅਰਦਾਸ ਸਮਾਪਤੀ ਦੀ। ਔਰ ਇਹਦੇ ਵਿੱਚੋਂ ਹੁਕਮਨਾਮੇ 2 ਨੇ। ਪਹਿਲਾ ਹੁਕਮਨਾਮਾ ਜਦੋਂ ਸੰਖੇਪ ਅਰਦਾਸ ਹੋਣੀ ਹੈ, ਹੁਕਮਨਾਮਾ ਲੈ ਕੇ ਫਿਰ ਅੱਗੇ ਕਾਰਜ ਦੀ ਆਰੰਭਤਾ ਹੋਣੀ ਹੈ। ਫਿਰ ਅਖੀਰ ਵਿੱਚ ਸਾਰੀ ਅਰਦਾਸ ਸਮਾਪਤੀ ਹੋ ਕੇ ਅਖੀਰ ਵਿੱਚ ਸਾਰਾ ਹੁਕਮਨਾਮਾ, ਜੋ ਅਸੀਂ ਆਮ ਰੂਟੀਨ ਵਿੱਚ ਵੀ ਸਾਡੀ ਇਹ ਮਰਿਆਦਾ ਹੈ, ਅਤੇ ਹੁਕਮਨਾਮਾ ਲੈਂਦੇ ਹਾਂ। ਫਿਰ ਉਸ ਤੋਂ ਬਾਅਦ ਮੱਥਾ ਟੇਕ ਕੇ ਬੱਚਾ ਬੱਚੀ ਨੇ, ਸਮੁੱਚੀ ਸੰਗਤ ਨੇ ਪ੍ਰਸ਼ਾਦ ਲੈ ਕੇ ਅਤੇ ਬਾਕੀ ਕਾਰਜਾਂ ਵਿੱਚ ਰੁੱਝ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਦੂਜੇ ਉੱਤੇ ਵਾਰਨਾ ਨਹੀਂ ਕਰਨਾ ਚਾਹੀਦਾ, ਇਹ ਸਾਡੀ ਭੁੱਲ ਹੈ। ਅਗਲੀ ਗੱਲ, ਗੁਰਮਤਿ ਵਿੱਚ ਆਨੰਦ ਕਾਰਜ ਹੋ ਜਾਣ ਤੋਂ ਬਾਅਦ ਵਿੱਚ ਕੋਈ ਰਸਮ ਰੀਤ ਬਾਕੀ ਨਹੀਂ ਰਹਿੰਦੀ। ਜਿਵੇਂ ਜੈਮਾਲਾ ਕਰਨੀ, ਇਹ ਆਪਣੇ ਆਪ ਦੀ ਇੱਕ ਉਹਨਾਂ ਦੀ ਮਰਿਆਦਾ ਹੈ ਵਿਆਹ ਕਰਨ ਦੀ। ਗੁਰਮਤਿ ਵਿੱਚ ਜੈਮਾਲਾ ਦੀ ਕੋਈ ਥਾਂ ਨਹੀਂ ਹੈ। ਇੱਕ ਵਿਆਹ ਕਰਾ ਲਿਆ ਫਿਰ ਦੂਜਾ ਕਰਵਾ ਲਿਆ, ਇਹਦਾ ਕੋਈ ਅਰਥ ਨਹੀਂ ਰਹਿ ਜਾਂਦਾ। ਜੈਮਾਲਾ ਦੀ ਕੋਈ ਥਾਂ ਨਹੀਂ ਹੈ। ਅਗਲੀ ਗੱਲ, ਭਈ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਭਈ ਅਸੀਂ ਇਹ ਆਨੰਦ ਕਾਰਜ ਜਿਹੜਾ ਸੂਹੀ ਰਾਗ ਵਿੱਚ ਲਾਵਾਂ ਹੋਣ ਕਰਕੇ ਸੂਹੀ ਰਾਗ ਦੇ ਗਾਉਣ ਦਾ ਹੁਕਮ 9 ਤੋਂ ਲੈ ਕੇ 12 ਵਜੇ ਤੱਕ ਦਾ ਹੈ। ਕੋਸ਼ਿਸ਼ ਕਰੀਏ ਭਈ ਗੁਰਮੁਖਾਂ ਵਾਂਗੂ ਆਪਾਂ ਗੁਰੂ ਚਰਨਾਂ ਵਿੱਚ ਆ ਕੇ ਆਨੰਦ ਕਾਰਜ 12 ਵਜੇ ਤੋਂ ਪਹਿਲਾਂ ਕਰਵਾ ਲਈਏ। ਪਰ ਬਦਕਿਸਮਤੀ ਇਹ ਹੈ ਭਈ ਅਸੀਂ ਬਾਕੀ ਢੋਲ ਵਾਲੇ ਨੂੰ ਜਾਂ ਕਿਸੇ ਨੂੰ ਕੁਛ ਨਹੀਂ ਕਹਿੰਦੇ ਵੀ ਸਾਡੇ ਕੋਲ ਵਕਤ ਨਹੀਂ ਹੈ। ਸਿਰਫ ਆਨੰਦ ਕਾਰਜਾਂ ਵੇਲੇ ਅਸੀਂ ਇਹ ਕੋਸ਼ਿਸ਼ ਕਰਨੇ ਆ ਵੀ ਇੱਥੇ ਵਕਤ ਘੱਟ ਤੋਂ ਘੱਟ ਲੱਗੇ, ਪਰ ਬੱਚਿਆਂ ਦੀਆਂ ਸਮੁੱਚੇ ਜੀਵਨ ਦੀਆਂ ਖੁਸ਼ੀਆਂ ਨੇ, ਸਾਨੂੰ ਉਹਨਾਂ ਦਾ ਇੱਥੇ ਖਿਆਲ ਰੱਖਣਾ ਚਾਹੀਦਾ। ਇਵੇਂ ਅਸੀਂ ਕੋਸ਼ਿਸ਼ ਕਰੀਏ ਸਾਦਗੀ ਵਾਲੇ ਢੰਗ ਨਾਲ ਗੁਰੂ ਚਰਨਾਂ ਵਿੱਚ ਆਨੰਦ ਕਾਰਜ ਕਰਵਾ ਕੇ ਉਹਨਾਂ ਬੱਚਿਆਂ ਦੀ ਝੋਲੀ ਵਿੱਚ ਉਹ ਪਰਮ ਸੁੱਖ ਪਵੇ ਅਤੇ ਮਾਪਿਆਂ ਦੀ ਸੇਵਾ ਕਰਨ, ਸਮਾਜ ਦੀ ਸੇਵਾ ਕਰਨ। ਇੰਨੀਆਂ ਹੀ ਬੇਨਤੀਆਂ ਕਬੂਲ ਕਰਨਾ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ। ਕੱਲ੍ਹ ਰੋਜ਼ ਤੋਂ ਫਿਰ ਇਵੇਂ ਸ਼ਬਦ ਵਿਚਾਰ ਲੈ ਕੇ ਜਾਂ ਆਉਣ ਵਾਲੇ ਹਫ਼ਤੇ ਵਿੱਚ ਐਤਵਾਰ ਤੋਂ ਬਾਅਦ ਵਿੱਚ ਆਪਾਂ ਗੁਰਦੁਆਰੇ ਨਾਲ ਸੰਬੰਧਿਤ ਸਾਰੇ ਹੀ ਉਹ ਦਿਨਾਂ ਦੀ ਵਿਚਾਰ ਸਾਂਝੀ ਕਰਾਂਗੇ। ਮੇਰਾ ਇੱਕ ਹੌਸਲਾ ਜਿਹਾ ਖੋਲ੍ਹ ਦਿੱਤਾ ਹੈ ਬਈ ਜਸਵੰਤ ਸਿੰਘ ਜੀ ਹੋਟੀ ਹੋਰਾਂ ਨੇ, ਬਈ ਪ੍ਰਬੰਧਕਾਂ ਦੀਆਂ ਵੀ ਕਮੀਆਂ ਦੱਸੇ, ਕੋਈ ਦੋ ਰਾਵਾਂ ਨਹੀਂ, ਪ੍ਰਬੰਧ ਵੀ ਬਹੁਤ ਥਾਵਾਂ 'ਤੇ ਗਲਤ ਹੈ। ਆਉਣ ਵਾਲੇ ਦਿਨਾਂ 'ਚ ਆਪਾਂ ਉਹ ਵੀ ਗੱਲ ਵਿਚਾਰ ਕਰਾਂਗੇ ਵੀ ਕਿੱਥੇ ਕਿੱਥੇ ਪ੍ਰਬੰਧ ਦੀਆਂ ਕਮਜ਼ੋਰੀਆਂ ਨੇ ਜਿਹੜੀਆਂ ਕੌਮ ਲਈ ਦੁਖਾਂਤ ਬਣ ਰਹੀਆਂ ਨੇ। ਇਹੋ ਜਿਹੇ ਵੀਰ ਦਿਲ ਖੋਲ੍ਹ ਕੇ ਗੱਲ ਕਰਨ ਤਾਂ ਫਿਰ ਚੰਗਾ ਹੋਏਗਾ। ਜੇ ਅਸੀਂ ਇਹਨਾਂ ਕਮਜ਼ੋਰੀਆਂ ਨੂੰ ਸਮਝ ਕੇ ਆਪਣੇ 'ਚੋਂ ਦੂਰ ਕਰ ਸਕੀਏ ਅਤੇ ਆਉਣ ਵਾਲੀ ਪੀੜ੍ਹੀਆਂ ਲਈ ਇੱਕ ਨਵੇਂ ਰਾਹ ਸਾਫ਼ ਕਰ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਤੁਸੀਂ ਇਤਨੀ ਇਕਾਗਰਤਾ ਨਾਲ ਬੈਠ ਕੇ ਸੁਣਦੇ ਹੋ, ਮੈਂ ਸਾਰਿਆਂ ਦਾ ਹਾਰਦਿਕ ਧੰਨਵਾਦੀ ਹਾਂ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ, ਮੇਰੀ ਦੁਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹਿ ਨਾਨਕ ਚੈਂਸ ਕੋ ਹੋਆ, ਤਿਤ ਕਰ ਅਨਹਦ ਵਾਜੀ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੀ। ਸੰਤ ਸਾਜਨ ਭਏ, ਸਰਸੇ ਪੂਰੀ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਤੇ ਪਵਿੱਤ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਕੁਰ ਤੁਮ ਪੇ ਅਰਦਾਸ, ਜਿਉ ਪਿੰਡ ਸਭ ਤੇਰੀ। ਤੁਮਾਤ ਪਿਤਾ ਹਮ ਬਾਰਿਕ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਇ ਨਾ ਜਾਣੈ ਊਚੇ ਤੇ ਊਚਾ ਭਗਵਨ, ਸਗਲ ਸਮਗਰੀ ਤੁਮਰੈ ਸੂਤਰ। ਤੁਮ ਤੇ ਹੋਏ ਸੁਆਗਿਆ, ਤੁਮਰੀ ਗਤ ਮਿਤ। ਨਾਨਕ ਦਾਸ ਸਦਾ। ਅਰਦਾਸ ਏਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਆਂ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਕਰ ਅੰਮ੍ਰਿਤ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਵੱਲ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਹੀ ਤੇ ਗਵਾਹੀ, ਦੇਖ ਕੇ ਅਣਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ। ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ।
ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਕੀਆਂ ਝੰਡੇ ਬੁੰਗੇ, ਜੁਗੋ ਜੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ। ਧੰਨ ਹੋ ਧੰਨ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੀ ਅਪਾਰ ਕਿਰਪਾ ਮਿਹਰਾਮਤ ਸਦਕਾ ਸੰਧਿਆ ਵੇਲੇ ਦੇ ਪਾਵਨ ਦੀਵਾਨਾਂ ਵਿੱਚ ਸਜੇ ਦੀਵਾਨਾਂ ਵਿੱਚ ਆਪ ਜੀ ਦੀ ਅਪਾਰ ਕਿਰਪਾ ਮਿਹਰਾਮਤ ਸਦਕਾ ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਕਰਦਿਆਂ, ਸ਼ਬਦ ਕੀਰਤਨ ਗਾਇਨ ਕਰਦਿਆਂ, ਲਾਹੀ ਕਥਾ ਗੁਰਮਤਿ ਵਿਚਾਰਾਂ ਕਰਦਿਆਂ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਕਿਰਪਾ ਕਰਨੀ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਦੀ ਸਮਰੱਥਾ ਬਖਸ਼ਣੀ। ਬਾਣੀ ਦਾ ਸਮੁੱਚਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ, ਸਭਨਾਂ ਦੀਆਂ ਸ਼ੁਭ ਭਾਵਨਾਵਾਂ ਗੁਰੂ ਆਸ਼ੇ ਅਨੁਸਾਰ ਸੰਪੂਰਨ ਕਰਨੀਆਂ, ਆਇਆ ਸਭ ਦਾ ਸਫਲ ਕਰਨਾ। ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਦੇ ਕੇ ਨਿਵਾਜਣਾ, ਹਰ ਭਵ ਰੱਖਿਆ ਕਰਨੀ। ਇੰਡੀਆ ਵਿਖੇ ਜੋ ਬੰਦੀ ਸਿੰਘ ਜੇਲ੍ਹਾਂ ਵਿੱਚ ਨਜ਼ਰਬੰਦ ਨੇ ਮਹਾਰਾਜ ਜੀਓ, ਤਿਨਾਂ ਦੀ ਪੱਕੀ ਰਿਹਾਈ ਲਈ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਮਹਾਰਾਜ ਜੀਓ, ਤਿਨਾਂ ਨੂੰ ਪੱਕੀ ਰਿਹਾਈ ਬਖਸ਼ਿਸ਼ ਕਰਨੀ ਮਹਾਰਾਜ ਜੀ। ਦਿੱਤੀਆਂ ਦਾਤਾਂ ਵਿੱਚੋਂ ਸਮੁੱਚੀਆਂ ਸੰਗਤਾਂ ਵੱਲੋਂ ਕੜਾ ਪ੍ਰਸਾਦ ਦੀ ਦੇਗ ਸੱਜ ਕੇ ਦਰ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨਿਆਂ ਪ੍ਰਸਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਜੋ ਛਕੇ ਸੋ ਆਪ ਜੀ ਦਾ ਪਾਵਨ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਹੋਏ। ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਤਰੁੱਟੀਆਂ ਆਪ ਜੀ ਦੀ ਸ਼ਾਨ ਵਿੱਚ ਰਹਿ ਜਾਂਦੀਆਂ ਨੇ। ਕਿਰਪਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ, ਵਿਵੇਕ ਬਲ ਬੁੱਧ ਬਖਸ਼ਿਸ਼ ਕਰਨੀ। ਕਰੋ ਕਿਰਪਾ ਮਹਾਰਾਜ ਜੀਓ, ਪਾਵਨ ਹੁਕਮਨਾਮੇ ਦੀਆਂ ਦਾਤਾਂ ਦੇ ਕੇ ਨਿਹਾਲ ਕਰੋ। ਪਾਵਨ ਹੁਕਮਾਂ ਤੇ ਚੱਲਣ ਦੀ ਸਮਰੱਥਾ ਸੋਝੀ ਬਖਸ਼ਿਸ਼ ਕਰੋ। ਸੁਖ ਹੋਵੈ ਨਾਮ ਚਿਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਹਰਾ ਗਿਆ। ਭਈਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ। ਰਾਜ ਕਰੇਗਾ ਖਾਲਸਾ, ਖੁਆਰੇ ਹੋਏ ਸਭ ਮਿਲੈਂਗੇ ਬਚੇ ਸ਼ਰਨ। ਰਾਜ ਕਰੇਗਾ ਖਾਲਸਾ, ਖੁਆਰੇ ਹੋਏ ਸਭ ਮਿਲੈਂਗੇ ਬਚੇ ਸ਼ਰਨ। ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਅੰਦਰ ਸੱਚਾ ਨੇਹਾ, ਲਾਇਆ ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ। ਧੰਨ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਿਲਾ ਪੰਜਵਾਂ, ਘਰ ਦੂਜਾ। ਚੌਪਦੇ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਸੁਣ ਮੀਤਾ ਜਿਉ ਹਮਾਰਾ, ਬਲ ਬਲ ਜਾਸੀ। ਹਰ ਦਰਸ਼ਨ ਦੇਹ ਦਿਖਾਈ। ਸੁਣ ਮੀਤਾ ਧੂਰੀ ਕਉ ਬਲ ਜਾਈ। ਇਹ ਮਨ ਤੇਰਾ ਪਾਈ ਰਹਾਓ। ਭਾਵ ਮਲੋਵਾ ਮਲ ਮਲ ਤੋਵਾ, ਇਹ ਮਨ ਤੈ ਕੂ ਦੇਸਾ। ਸੁਣ ਮੀਤਾ ਹਉ ਤੇਰੀ ਸਰਣਾਈ ਆਇਆ। ਪ੍ਰਭ ਮਿਲਉ ਦੇਹ ਉਪਦੇਸਾ। ਮਾਨ ਨ ਕੀਜੈ ਸਰਣ ਪਰੀਜੈ, ਕਰੈ ਸੋ ਭਲਾ ਮਨਾਈਐ। ਸੁਣ ਮੀਤਾ ਜੀਉ ਪਿੰਡ, ਸਭ ਤਨ ਅਰਪੀਜੈ। ਯੋ ਦਰਸ਼ਨ ਹਰ ਜੀਉ ਪਾਈਐ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕਹੈ, ਹਰ ਨਾਮਾ ਹੈ ਮੀਠਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡੀਠਾ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡੇਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀਓ, ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਆਪ ਜੀਆਂ ਨੇ ਗੁਰੂ ਘਰ ਵਿਖੇ ਕਥਾ ਕੀਰਤਨ ਅਤੇ ਜੋ ਸਾਡਾ ਸਮਾਜ ਵਿੱਚ ਜਿਉਣ ਦਾ ਇੱਕ ਫਰਜ਼ ਹੈ, ਉਸ ਟੌਪਿਕ 'ਤੇ ਅੱਜ ਭਾਈ ਸਾਹਿਬ ਕੋਲੋਂ ਕਥਾ ਕੀਤੀ ਹੈ। ਕਿਉਂਕਿ ਬਰੀਫ ਡਿਸਕ੍ਰਿਪਸ਼ਨ ਇਹਨਾਂ ਨੇ ਸਾਨੂੰ ਪੂਰੇ ਆਨੰਦ ਕਾਰਜ ਦੀ ਦਿੱਤੀ ਹੈ। ਜੇ ਕਿਧਰੇ ਉਪਰਾਲਾ ਹੋ ਜਾਵੇ, ਇਸ ਪੂਰੀ ਇੱਕ ਕਥਾ ਨੂੰ ਸੀਡੀਆਂ ਦੇ ਵਿੱਚ ਬਣਾ ਕਰਕੇ ਜਿਹੜੇ ਬੱਚਿਆਂ ਨੇ ਗੁਰੂ ਘਰ ਵਿਖੇ ਆਨੰਦ ਕਾਰਜ ਕਰਵਾਉਣਾ ਹੈ, ਇਹ ਗੁਰੂ ਘਰ ਵੱਲੋਂ ਸਿਰ ਪਾਓ ਦੇ ਨਾਲ ਨਾਲ ਇੱਕ CD ਵੀ ਭੇਟ ਕੀਤੀ ਜਾ ਸਕਦੀ ਹੈ, ਤਾਂ ਜੋ ਉਹ ਬੱਚੇ ਜਾ ਕਰਕੇ ਆਪਣੇ ਘਰ ਇਸ ਪੂਰੀ ਕਥਾ ਨੂੰ ਸੁਣਨ ਔਰ ਉਹਨਾਂ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਅਸੀਂ ਆਪਣਾ ਜੀਵਨ ਜੋ ਹੈ, ਵਿਵਾਹਿਕ ਜੀਵਨ ਹੈ, ਉਹ ਅਸੀਂ ਕਿਸ ਤਰ੍ਹਾਂ ਜਿਉਣਾ ਹੈ। ਭਾਈ ਸਾਹਿਬ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋਸ਼ਲ ਮੀਡੀਆ 'ਤੇ ਔਰ ਪੰਜਾਬੀ ਰੇਡੀਓ USA 'ਤੇ ਜਿਸ ਤਰ੍ਹਾਂ ਇਹ ਕਥਾ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਰਹੀ ਹੈ, ਕੱਲ੍ਹ ਹੀ ਇੱਕ ਦੋ ਸੁਜੈਸ਼ਨ ਆਏ ਸਨ ਕਿ ਭਾਈ ਸਾਹਿਬ ਨੂੰ, ਕਿਉਂਕਿ ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਸੰਗਤਾਂ ਦੇਸ਼ ਵਿਦੇਸ਼ ਵਿੱਚ ਸੁਣਦੀਆਂ ਹਨ, ਅਤੇ ਉਹ ਕਹਿ ਰਹੇ ਸਨ ਕਿ 8 ਵਜੇ ਤਕਰੀਬਨ ਇਹਨਾਂ ਦਾ ਰਿਲੇ ਖਤਮ ਹੋ ਜਾਂਦਾ ਹੈ। ਅਤੇ ਭਾਈ ਸਾਹਿਬ ਨੇ ਕੱਲ੍ਹ ਜਿਸ ਤਰ੍ਹਾਂ ਕਥਾ ਕੀਤੀ ਹੈ, ਲਾਸਟ ਦੇ 10 ਮਿੰਟ ਦੇ ਵਿੱਚ ਉਹਨਾਂ ਨੇ ਬਹੁਤ ਹੀ ਕੰਮ ਦੀਆਂ ਗੱਲਾਂ ਜੋ ਸਾਡੇ
ਸਾਡੀ ਡੇਲੀ ਰੂਟੀਨ, ਸਾਡੀ ਲਾਈਫ ਦੇ ਵਿੱਚ ਜੋ ਕੰਮ ਆਉਣ ਵਾਲੀਆਂ ਗੱਲਾਂ ਹਨ ਉਹਨਾਂ ਨੇ ਦੱਸੀਆਂ। ਸੋ ਉਹ ਗੱਲਾਂ ਸੁਣਨ ਤੋਂ ਛੁੱਟ ਗਏ ਸਨ, ਉਹ ਰਹਿ ਗਏ ਸਨ। ਤਾਂ ਉਹਨਾਂ ਵੱਲੋਂ ਇਹ ਸੁਜੈਸ਼ਨ ਸੀ ਕਿ ਭਾਈ ਸਾਹਿਬ ਦਾ ਜਿਹੜਾ ਸਮਾਂ ਹੈ ਉਹ ਬੇਸ਼ੱਕ ਠੀਕ 7 ਵਜੇ ਉਹਨਾਂ ਨੂੰ ਸਟੇਜ 'ਤੇ ਬਿਠਾ ਦਿੱਤਾ ਜਾਵੇ ਅਤੇ 8 ਵਜੇ 1 ਘੰਟੇ ਵਿੱਚ ਉਹ ਸਾਰੀ ਸਮਾਪਤੀ ਕਰ ਦਿਆ ਕਰਨ, ਤਾਂ ਜੋ ਕੁਝ ਗੱਲਾਂ ਉਹਨਾਂ ਦੀਆਂ ਮਿਸ ਹੋਈਆਂ ਹਨ। ਸੋ ਉਹਨਾਂ ਨੂੰ ਅਸੀਂ ਲਿੰਕ ਭੇਜ ਦਿੱਤੇ ਅੱਜ ਦੀ ਕਥਾ ਦੇ, ਅਤੇ ਅੱਜ ਤਕਰੀਬਨ 8 ਵਜੇ ਤੱਕ ਇਹਨਾਂ ਨੇ ਸਾਰੀ ਸਮਾਪਤੀ ਕਰ ਦਿੱਤੀ ਹੈ। ਬਹੁਤ ਬਹੁਤ ਧੰਨਵਾਦ ਹੈ। ਸੋ 10 ਕੁ ਦਿਨ ਇਹਨਾਂ ਦੇ ਹੋਰ ਸਾਡੇ ਕੋਲ ਹਨ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਟੌਪਿਕ ਜਿਹੜਾ ਹੈ, ਗੁਰਦੁਆਰੇ ਦਾ ਰੋਲ ਸਾਡੀ ਜ਼ਿੰਦਗੀ ਵਿੱਚ ਕੀ ਹੈ, ਗੁਰਦੁਆਰੇ ਸਾਨੂੰ ਕਿਉਂ ਆਉਣਾ ਚਾਹੀਦਾ ਹੈ, ਇਸ ਸਾਰਾ ਵਿਸਥਾਰ ਦੇ ਨਾਲ ਇਹਨਾਂ ਦੇ ਵੱਲੋਂ ਚਾਨਣਾ ਪਾਇਆ ਜਾਏਗਾ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣਾ ਸਮਾਂ ਕੱਢ ਕੇ, ਅਸੀਂ ਸਾਰੇ ਸਾਲ ਕੰਮ ਕਰਨਾ ਹੁੰਦਾ ਹੈ, ਪਰ ਇਹ ਸਮਾਂ ਸਾਡੇ ਲਈ ਬਹੁਤ ਹੀ ਭਾਗਾਂ ਭਰਿਆ ਸਮਾਂ ਹੈ ਜੋ ਅਸੀਂ ਇੰਨੀ ਵਿਅਸਤ ਲਾਈਫ ਦੇ ਵਿੱਚੋਂ ਵੀ ਆਪਣਾ ਸਮਾਂ ਕੱਢ ਕੇ ਗੁਰੂ ਘਰ ਵਿਖੇ ਪਹੁੰਚਦੇ ਹਾਂ। ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਇਸੇ ਤਰ੍ਹਾਂ ਇਸੇ ਉਤਸ਼ਾਹ ਨੂੰ ਅਸੀਂ ਅੱਗੇ ਤੱਕ ਲੈ ਕੇ ਜਾਣਾ ਹੈ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਏਕ ਓੰਕਾਰ ਸਤਿਗੁਰੂ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਬਾਰੀ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਉੜੇ ਸਮਾਲੀਨ ਦੇਖੇਗਾ ਦੇਵਨਹਾਰ। ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ। ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਦੇਹੋ ਸਜਣਿਆ ਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰੇ ਹੋ ਪਹੁੰਚਾ ਸਦੜੇ ਨਿਤ ਪਵਨ। ਸਦਨ ਹਾਰਾ ਸਿਮਰੀਐ ਨਾਨਕ ਸੇ ਦਿਆਵਨ। ਰਾਗ ਆਸਾ ਮਹੱਲਾ ਪਹਿਲਾ। 6 ਕਰ 6 ਗੁਰ 6 ਉਪਦੇਸ਼। ਗੁਰ ਗੁਰੇ ਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋਕ ਰਾਖ ਵਡਾਈ ਤੋਇ ਰਹਾਉ। ਬਿਸਵੈ ਚਸੀਆਂ ਕੜੀਆਂ ਪੈਰਾਂ। ਥਿੱਤੀ ਵਾਰੀ ਮਾ ਹੋਆ। ਸੂਰਜ ਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵਚਨ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ। ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ। ਸਹਿਸ ਤਵ ਨੈਣ ਨੈਣ ਹੈ ਤੋਏ ਕੋ। ਸਹਿਸ ਮੂਰਤ ਨੰਨਾ ਏਕ ਤੋਈ। ਸਹਿਜ ਪਦ ਬਿਮਲ ਨਨ ਏਕ ਪਦ ਗੰਧ ਬਿਨ। ਸਹਿਜ ਤਵ ਗਾਂਧੀ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ। ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਣੋ। ਅਨ ਦਿਨੋ ਮੈਂ ਆਈ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ। ਜਾਤੀ ਤਰਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬੋ ਭਰਿਆ। ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਜੁਲੀ ਪੁਨ ਵੱਡਾ ਹੈ। ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਸਾਖ ਥਰ ਸਾਧ ਨਾ ਜਾਣਿਆ। ਤਿਨੇ ਅੰਤਰ ਹੋਮੇ ਕੰਡਾ ਹੈ। ਜਿਉ ਜਿਉ ਚਲੈ ਚੁਬੈ ਦੁਖ ਪਾਵੈ। ਜਮ ਕਾਲ ਸਹਿਰ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ। ਦੁਖ ਜਨ ਮਰਨ ਭਵ ਖੰਡਾ ਹੈ। ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ। ਹਰ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ। ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਇਹਾਂ ਖਾਟ ਚਲੋ ਹਰਿ ਲਾਹਾ। ਆਗੈ ਵਸਨ ਸੋਹੇਲ। ਆਉਦ ਕਟਹਿ ਦਿਨਸ ਰਹਿ ਨਾਰੇ। ਮਨ ਗੁਰ ਮਿਲ ਕਾਜ ਸਵਾਰੇ ਰਹਾਉ।
ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਜਿਸੈ ਜਗਾਏ ਪਿਆਵੈ ਇਹ ਰਸ ਅਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰ ਨਿਜ ਕਰ ਮਹਿਲ ਪਵੋ ਸੁਖ ਸਹਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੋਕੋ ਕਰ ਸੰਤਨ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਧ ਆਗੈ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਥੋੜੀ ਜਿਹੀ ਵਧਾਓ, ਹੋਰ ਥੋੜੀ ਜਿਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਠੀਕ ਲੱਗ ਰਹੀ ਹੈ ਜਿਹੜੀ ਆਹ ਚੀਜ਼ ਹੈ ਨਾ, ਇੱਥੋਂ ਆਪਣੇ ਕੋਲ ਰਿਫਲੈਕਸ਼ਨ ਘੱਟ ਆ ਰਹੀ ਹੈ ਇਹਨਾਂ ਦੀ। ਇਹ ਸਿਰਫ ਸਿੰਗਰ ਵਾਸਤੇ, ਤੁਹਾਡੇ ਵਾਸਤੇ, ਤੁਹਾਨੂੰ ਵਾਸਤੇ ਨਹੀਂ, ਤੁਹਾਡੇ ਵਾਸਤੇ ਨਹੀਂ ਹੈ। ਹਾਂ ਹਾਂ ਤੁਹਾਡੇ ਵਾਸਤੇ ਮੈਂ ਲਗਾ ਸਕਦਾ ਤੇ ਪੋਡੀਅਮ ਵਾਸਤੇ ਨੇ ਇਹ ਤੁਹਾਨੂੰ ਚੈੱਕ ਚੈੱਕ ਚੈੱਕ। ਹੈਲੋ, ਇਹਦੀ ਫੀਲਿੰਗ ਨਹੀਂ ਆ ਰਹੀ, ਇਹਦੀ ਹੈ ਤਾਂ ਹੈ ਬਟ ਫੀਲਿੰਗ ਨਹੀਂ ਆ ਰਹੀ ਇਹਦੀ ਨਾ। ਯਾ ਸਤਿ ਸ਼੍ਰੀ ਅਕਾਲ ਜੰਗ ਸਾਹਿਬ। It was too effective. Yeah. Thank you ਭਾਈ ਸਾਹਿਬ ਤੁਹਾਡਾ। ਥੈਂਕ ਯੂ ਜੀ।